ਵੀ अगली किताब आपां पढ़ांगे ਉਹ ਵੀ ਪ੍ਰੋਫੈਸਰ ਪੂਰਨ ਸਿੰਘ ਦੀ ਪ੍ਰਕਾਸ਼ਨਾ ਹੈ ਨਾ। ਸੋ ਉਹ ਨਾਵਲ ਆ ਇੱਕ, ਅਤੇ ਉਹਦੇ ਬਾਰੇ ਅੱਜ ਗੱਲ ਕਰਾਂਗੇ। ਉਹਦੇ 'ਚ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਪੜ੍ਹਦੇ ਹਾਂ, ਜੇ ਕੋਈ ਕਿਤਾਬ ਕਿਸੇ ਪੁਰਾਣੇ ਸਮੇਂ 'ਚ ਲਿਖੀ ਗਈ ਹੈ ਅਤੇ ਉਸ ਸਮੇਂ ਦੀ ਪੂਰੀ ਕਲੀਅਰ ਪਿਕਚਰ ਖਿੱਚ ਕੇ ਦੇ ਦੇਵੇ ਤੁਹਾਨੂੰ ਹੈ ਨਾ ਐਂਡ ਤੱਕ, ਤਾਂ ਉਹ ਕਿਤਾਬ ਮੈਨੂੰ ਲੱਗਦਾ ਵੀ ਵਧੀਆ ਲਿਖੀ ਗਈ ਹੈ ਨਾ। ਇਹਦੇ ਕਿਤਾਬ ਹੈ ਜੀ ਪ੍ਰਕਾਸ਼ਨਾ। ਇਹਨਾਂ ਨੇ ਫਿਰ ਸਿੱਖਾਂ ਲਈ ਬਹੁਤ ਲਿਖਿਆ, ਮੈਨੂੰ ਲੱਗਦਾ ਬਹੁਤ ਜ਼ਿਆਦਾ ਲਿਖਿਆ। ਭਾਈ ਵੀਰ ਸਿੰਘ ਤੋਂ ਬਾਅਦ 'ਚ ਜੇ ਸਿੱਖਾਂ ਦਾ ਜਿਹੜੇ ਆਪਾਂ ਮਾਡਰਨ ਕਹਿ ਦਿੰਦੇ ਵੀ ਮਾਡਰਨ ਟਾਈਮ ਦੇ ਲੇਖਕ ਨੇ, ਪਹਿਲਾਂ ਨੂੰ ਆਪਾਂ ਛੱਡ ਦਈਏ, ਜਿਵੇਂ ਪਹਿਲਾਂ ਨੇ ਬਹੁਤ ਮੈਂ ਗ੍ਰੰਥ ਲਿਖੇ ਆ ਜਾਂ ਕੋਈ ਵੀ ਹੋਰ ਕਿਤਾਬਾਂ ਲਿਖੀਆਂ ਨੇ ਹੈ ਨਾ, ਉਹਨਾਂ ਨੂੰ ਛੱਡ ਕੇ ਭਾਈ ਵੀਰ ਸਿੰਘ ਤੋਂ ਬਾਅਦ 'ਚ ਦੂਜੇ ਜਿਹੜੇ ਮੈਨੂੰ ਲੱਗਦਾ ਵੱਡੇ ਜਿਹੜੇ ਲੇਖਕ ਨੇ ਸਿੱਖਾਂ ਲਈ, ਉਹ ਪ੍ਰੋਫੈਸਰ ਪੂਰਨ ਸਿੰਘ ਹੁੰਦੇ। ਇਹਨਾਂ ਨੇ ਇੰਗਲਿਸ਼ 'ਚ ਵੀ ਬਹੁਤ ਵੀ ਗੱਲ ਕਰ ਲਈ। ਜਿਹੜੀ ਕੋਈ ਵੱਡੀ ਚੀਜ਼ ਆਪਣੇ ਖਿੱਤੇ 'ਚ ਹੋਈ ਨਾ, ਉਹ ਪੰਜਾਬ ਵਾਲੇ ਏਰੀਏ 'ਚ ਹੀ ਹੋਈ ਹੈ। ਹੁਣ ਅੱਗੇ ਵਧੀਆ ਜੀ। ਹਾਂਜੀ, ਅਤੇ ਫਿਰ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਜਿਹੜੀ ਇਹ ਸਟੋਰੀ ਹੈ, ਕਹਿੰਦੇ ਤੇ ਟੇਲ ਆਫ ਦ ਕਿੰਗ ਇਨ ਡਿਸਗਾਈਜ਼ ਐਂਡ ਸੈਟ ਦ ਟੋਨ ਫॉर ਅ ਸਟੋਰੀ ਵੇਅਰ ਹਿਊਮਨ ਸੋਰੋ ਮੀਟਸ ਡਿਵਾਈਨ ਕੰਪੈਸ਼ਨ ਐਂਡ ਵੇਅਰ ਦ ਸਰਚ ਫॉर ਲਵ ਬਿਕਮਸ ਅ ਪਾਥ ਟੂ ਇਨਲਾਈਟਨਮੈਂਟ। ਮੈਨੂੰ ਲੱਗਦਾ ਇਹ ਲਾਈਨ ਬੜੀ ਇੰਪੋਰਟੈਂਟ ਆ। ਹਾਂਜੀ, ਅੱਜ ਦੀ ਦੁਨੀਆ 'ਚ ਜੋ ਰੌਲਾ ਗੌਲਾ, ਦੁਨੀਆ ਤੋਂ ਮੇਰਾ ਭਾਵ ਇਹ ਨਹੀਂ ਵੀ ਆਪਾਂ ਜੀਓ ਪੋਲੀਟਿਕਸ ਦੀ ਗੱਲ ਕਰ ਰਹੇ ਹਾਂ, ਦੁਨੀਆ ਤੋਂ ਮੇਰਾ ਭਾਵ ਵੀ ਲੋਕਾਂ ਦੀ ਜਿਹੜੀ ਜ਼ਿੰਦਗੀ ਆ, ਉਹ ਲੋਕੀ ਨਾ ਰਾਜੇ ਨੂੰ ਬਹੁਤ ਹੀ ਆਦਰ ਮਾਣ ਨਾਲ ਦੇਖਦੀ ਹੈ। ਸਪਿਰਿਚੁਅਲੀ ਹੈਗਾ ਉਹ ਸ਼ਾਸਕ ਆ, ਬਟ ਉਹਨੂੰ ਇਹ ਲੱਗਦਾ ਵੀ ਰਾਜਾ ਬਹੁਤ ਵੱਡਾ ਸਪਿਰਿਚੁਅਲ ਲੀਡਰ ਆ ਸਾਡੇ। ਇੱਥੇ ਜਿਹੜੀ ਗੱਲ ਆਪਣੇ ਲਈ ਸਿੱਖਣ ਵਾਲੀ ਹੈ ਵੀ ਜਿਹੜੇ ਬੰਦੇ ਨੇ ਰੂਲ ਕਰਨਾ ਨਾ, ਉਹ ਇਕੱਲਾ ਰਾਜਨੀਤੀ ਵਾਲਾ ਬੰਦਾ ਨਹੀਂ ਹੋਣਾ ਚਾਹੀਦਾ, ਉਹਦੇ 'ਚ ਸਪਿਰਿਚੁਅਲ ਵੀ ਹੋਣੇ ਚਾਹੀਦੀਆਂ ਨੇ ਕੁਆਲਿਟੀਜ਼। ਇਹਨਾਂ ਨੇ ਪਿੱਠ ਭੂਮੀ ਬੰਨੀ ਹੈ ਨਾ, ਇਹਦੀ ਵੀ ਇਹ ਰਾਤ ਸੀਗਾ ਦਾ ਇਹਦਾ ਕਸ਼ਮੀਰ ਵਾਲਾ ਦਾ। ਕਹਿੰਦੇ ਜਦੋਂ ਅੰਗਰੇਜ਼ਾਂ ਦੀ ਫੌਜ ਕਿਸੇ ਪਿੰਡ 'ਚ ਜਾਂਦੀ ਸੀ ਨਾ, ਤਾਂ ਹਰੇਕ ਪਿੰਡ 'ਚ ਜਾ ਕੇ ਝੜਪ ਹੋ ਜਾਂਦੀ ਸੀ, ਉੱਥੇ ਅਕਾਲੀ ਬੈਠੇ ਜਾਂਦੇ ਸੀ। ਇਹ ਕਹਿੰਦੇ ਵੀ ਜਿਹਨੂੰ ਵੀ ਜਾ ਕੇ ਪੁੱਛਦੇ ਸੀ ਵੀ ਕੌਣ ਆ ਇਸ ਪਿੰਡ ਦਾ ਜਥੇਦਾਰ, ਉਹ ਜਿਹੜਾ ਮੂਹਰੇ ਬੈਠਾ ਹੁੰਦਾ ਸੀਗਾ ਵਰਸ਼ਾ ਲਈ, ਉਹ ਕਹਿੰਦਾ ਸੀ ਵੀ ਮੈਂ ਹੀ ਜਥੇਦਾਰ ਹਾਂ, ਦੱਸੋ। ਹਾਂ, ਤੇ ਉਹ ਜਿੱਥੇ ਕਹਿੰਦੇ ਤੁਹਾਡਾ ਰਾਜਾ ਤਾਂ ਇਹ ਸਾਡਾ ਹੁਣ ਰਾਜ ਸਾਡਾ, ਤੇ ਉੱਥੇ ਹੀ ਉਹਨਾਂ ਦੇ ਰਾਜ ਤਾਂ ਉਹਦਾ। ਹਾਂ, ਵੀ ਅਸੀਂ ਤਾਂ ਉਹਦੇ ਸਿਪਾਹੀ। ਹਾਂ, ਤੇ ਇਹਦਾ ਕੀ ਮਤਲਬ ਵੀ ਪਾਵਰ ਡੀਸੈਂਟਰਲਾਈਜ਼ਡ। ਮਲੇਸ਼ੀਆ ਦੀ ਗੱਲ ਕੀਤੀ, ਕਈ ਵਾਰੀ ਜਿਹੜਾ ਸ਼ਬਦ ਹੈ ਨਾ ਮਲੇਸ਼ੀਆ, ਇਹਨੂੰ ਹਮੇਸ਼ਾ ਨੈਗੇਟਿਵਲੀ ਲੈ ਲਿਆ ਜਾਂਦਾ। ਇਹ ਚੈੱਕਸ ਐਂਡ ਬੈਲੈਂਸ ਲਈ ਸੀਗਾ। ਹੁਣ ਅਮਰੀਕਾ 'ਚ ਜਿਹੜੀ ਸੈਕਿੰਡ ਅਮੈਂਡਮੈਂਟ ਆ, ਮਤਲਬ ਤਾਂ ਇਹੀ ਆ ਵੀ ਜੇ ਸਰਕਾਰ ਤੁਹਾਡੇ ਤੇ ਚੜ੍ਹ ਕੇ ਆਉਂਦੀ ਤਾਂ ਤੁਸੀਂ ਉਹਨੂੰ ਜਵਾਬ ਦੇਣ ਜੋ ਕਿ ਹੋਵੋ, ਉਹਨੂੰ ਤੁਸੀਂ ਰੋਕ ਸਕੋ, ਪੁਲਿਸ ਸਟੇਟ ਨਹੀਂ ਵੜਨ ਦੇਣੀ। ਬਿਲਕੁਲ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਕਿਤਾਬਨਾਮਾ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਅੱਜ ਕਿਤਾਬਨਾਮਾ ਪ੍ਰੋਗਰਾਮ 'ਚ ਗੱਲਬਾਤ ਕਰਨ ਦੇ ਲਈ ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਦੇਖਣ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਕਿਹੜੀ ਕਿਤਾਬ ਦੀ ਗੱਲ ਕਰਨੀ ਹੈ ਜੀ ਆਪਾਂ? ਅੱਜ ਆਪਾਂ ਜਦੋਂ ਪਿਛਲੀ ਕਿਤਾਬ ਖ਼ਤਮ ਕੀਤੀ ਸੀਗੀ ਸ਼ੇਖ ਸਾਦੀ ਵਾਲੀ ਗੁਲਿਸਤਾਨ, ਹੈ ਨਾ, ਅਤੇ ਉੱਦਣ ਆਪਾਂ ਅਖੀਰ 'ਤੇ ਜਿਹੜਾ ਐਪੀਸੋਡ ਸੀ ਉਹਦੇ 'ਚ ਇਹ ਗੱਲ ਕੀ ਸੀ ਵੀ ਅਗਲੀ ਕਿਤਾਬ ਆਪਾਂ ਪੜ੍ਹਾਂਗੇ, ਉਹ ਵੀ ਪ੍ਰੋਫੈਸਰ ਪੂਰਨ ਸਿੰਘ ਦੀ ਪ੍ਰਕਾਸ਼ਨਾ ਹੈ ਨਾ। ਸੋ ਉਹ ਨਾਵਲ ਆ ਇੱਕ, ਅਤੇ ਉਹਦੇ ਬਾਰੇ ਅੱਜ ਗੱਲ ਕਰਾਂਗੇ। ਉਹਦੇ 'ਚ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਹੈ ਨਾ, ਅਤੇ ਕਾਫੀ ਚੀਜ਼ਾਂ ਜਿਹੜਾ ਮੈਨੂੰ ਲੱਗਦਾ ਵੀ ਸਿੱਖ ਜਾਂ ਪੰਜਾਬ ਜੇ ਕੋਈ ਵੀ ਦੇਸ਼ ਦਾ ਬੰਦਾ ਹੈਗਾ ਉਹ ਰਿਲੇਟ ਕਰ ਸਕਦਾ ਹੈ ਨਾ। ਆਮ ਲੋਕਾਂ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਸੋਚ ਹੈ, ਜਿਹੜੀ ਵੀ ਉੱਦਾਂ ਦੀ ਹੋਵੇ ਕੁਛ ਚੀਜ਼। ਬਿਲਕੁਲ, ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਵਧੀਆ ਕਿਤਾਬ ਆ, ਚਲੋ ਅੱਡ ਅੱਡ ਟੋਪਿਕ ਹੁੰਦੇ ਆ ਹੈ ਨਾ ਕਿਤਾਬਾਂ ਦੇ, ਪਰ ਜੇ ਤੁਸੀਂ ਇਸ ਟੋਪਿਕ 'ਤੇ ਪੜ੍ਹਦੇ ਆ, ਜੇ ਕੋਈ ਕਿਤਾਬ ਕਿਸੇ ਪੁਰਾਣੇ ਸਮੇਂ 'ਚ ਲਿਖੀ ਗਈ ਹੈ ਅਤੇ ਉਸ ਸਮੇਂ ਦੀ ਪੂਰੀ ਕਲੀਅਰ ਪਿਕਚਰ ਖਿੱਚ ਕੇ ਦੇ ਦੇਵੇ ਤੁਹਾਨੂੰ ਹੈ ਨਾ ਐਂਡ ਤੱਕ, ਤਾਂ ਉਹ ਕਿਤਾਬ ਮੈਨੂੰ ਲੱਗਦਾ ਵੀ ਵਧੀਆ ਲਿਖੀ ਗਈ ਹੈ ਨਾ। ਇਹਦੇ ਕਿਤਾਬ ਹੈ ਜੀ ਪ੍ਰਕਾਸ਼ਨਾ। ਹਾਂਜੀ, ਇਹਦੇ 'ਚ ਆਪਾਂ ਅੱਜ ਪ੍ਰਕਾਸ਼ਨਾ ਦੀ ਗੱਲ ਕਰਾਂਗੇ ਹੈ ਨਾ। ਆਪਾਂ ਜਦੋਂ ਪਿਛਲੀ ਵਾਰ ਕਿਤਾਬਾਂ ਦੀ ਗੱਲ ਕੀਤੀ ਸੀ, ਬ੍ਰਦਰਸ ਕਾਰਾਮਾਜ਼ੋਵ ਦੀ ਗੱਲ ਕੀਤੀ ਸੀ ਹੈ ਨਾ, ਉਹਦੇ 'ਚੋਂ ਰਸ਼ੀਆ ਦੀ ਪਿਕਚਰ ਖਿੱਚਦੇ ਆਉਣ ਦੀ 200 ਸਾਲ ਪਹਿਲਾਂ, ਉਹ ਕਿਹੋ ਜਿਹੀ ਰਹਿਣੀ ਬਹਿਣੀ ਸੀ, ਕੀ ਸੀ ਹੈ ਨਾ, ਉਹ ਉੱਥੇ। ਇੱਥੇ ਇਹ ਇੱਕ ਚੱਲ ਪੈਵੇਂ ਹੈ ਮਿਥੀਕਲ ਆ, ਬਟ ਜਿਹੜੀ ਬੁੱਧ ਧਰਮ ਦੇ ਵਿੱਚ ਇਹ ਸਟੋਰੀ ਫੇਮਸ ਆ ਹੈ ਨਾ, ਲੋਕ ਗਾਥਾ ਉਹਨਾਂ ਦੀ। ਅਤੇ ਕਿੰਨੀ ਪੁਰਾਣੀ ਹੈ ਇਹ ਤਾਂ ਪਤਾ ਨਹੀਂ ਹੈ, ਪਰ 2000 2500 1500 ਸਾਲ ਹੋਊਗੀ। ਸਪੋਕਨ ਵਰਡ। ਹਾਂਜੀ, ਸੋ ਉਹ ਜਿਹੜੀ ਉਹਨਾਂ ਦੇ ਲੋਕ ਗਾਥਾ ਸੀ, ਉਹ ਪ੍ਰੋਫੈਸਰ ਪੂਰਨ ਸਿੰਘ ਨੇ ਬੇਸਿਕਲੀ ਅੱਜ ਤੋਂ
104 ਸਾਲ ਪਹਿਲਾਂ ਲਿਖੀ ਹੈ ਤੇ 1922 ਦੇ ਵਿੱਚ ਕੰਪਲੀਟ ਕੀਤੀ ਉਹਨਾਂ ਨੇ ਕਿਤਾਬ। ਤੇ ਮੈਨੂਸਕ੍ਰਿਪਟ ਫਾਰਮ 'ਚ ਸੀਗੀ, ਛਪੀ ਨਹੀਂ ਸੀਗੀ ਉਦੋਂ। ਛਾਪੀ ਇਹ ਅਸਲ 'ਚ ਪੰਜਾਬੀ ਯੂਨੀਵਰਸਿਟੀ ਨੇ ਨਾ ਪ੍ਰੋਫੈਸਰ ਪੂਰਨ ਸਿੰਘ ਦੇ 100ਵੇਂ ਜਨਮ ਦਿਨ ਦੀ ਵਰ੍ਹੇਗੰਢ 'ਤੇ 1981 'ਚ ਉਹਨਾਂ ਦਾ ਕਾਫੀ ਜਿਹੜਾ ਪੁਰਾਣਾ ਕੰਮ ਸੀਗਾ ਜਿਹੜਾ ਛਪਿਆ ਨਹੀਂ ਸੀਗਾ ਉਹ ਪ੍ਰਕਾਸ਼ਿਤ ਕੀਤਾ ਸੀ। ਤੇ ਉਹਦੇ ਵਿੱਚ ਫਿਰ ਅੱਡ ਬੰਦਿਆਂ ਦੀਆਂ ਡਿਊਟੀਜ਼ ਲੱਗੀਆਂ ਸੀ, ਕਿਸੇ ਦੀ ਕੋਈ ਤੇ ਉਹਦੇ ਵਿੱਚ ਹੀ ਜਿਹੜੀ ਇਹ ਪ੍ਰਕਾਸ਼ਨਾਂ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਦੁੱਗਲ ਤੇ ਲੱਗੀ ਸੀ, ਹੈ ਨਾ। ਤੇ ਜਿਹੜੀ ਮੇਰੇ ਕੋਲ ਕਿਤਾਬ ਹੈ ਅਨੁਰਾਗ ਸਿੰਘ ਹੁਣ ਦੁਆਰਾ ਐਡੀਟਡ। ਹਾਂਜੀ, ਇਹ ਵੀ ਇੱਕ ਕਮਾਲ ਦੀ ਗੱਲ ਆ ਵੀ ਸੇਮ ਜਿਹੜੀ ਉਹਨਾਂ ਦੀ ਮੈਨੂਸਕ੍ਰਿਪਟ ਉਹਨੂੰ ਕਈਆਂ ਨੇ ਐਡਿਟ ਕੀਤਾ ਹੈ। ਹਾਂਜੀ, ਕਿਉਂਕਿ ਫਿਰ ਉਹ ਸਮਾਂ ਜ਼ਿਆਦਾ ਹੋਣ ਕਰਕੇ ਕੋਈ ਵੀ ਛਾਪ ਸਕਦਾ, ਕੋਈ ਵੀ ਪਬਲੀਕੇਸ਼ਨ, ਹੈ ਨਾ। ਤੇ ਇਹ ਜਿਹੜੀ ਮੈਂ ਪੜ੍ਹੀ ਆ ਜਾਂ ਮੇਰੇ ਹੱਥ 'ਚ ਹੁਣ ਫੜੀ ਹੋਈ ਆ, ਇਹ ਪੰਜਾਬੀ ਯੂਨੀਵਰਸਿਟੀ ਵਾਲਾ ਐਡੀਸ਼ਨ ਹੈ। ਤੁਹਾਡੇ ਕੋਲ ਲਾਹੌਰ ਬੁੱਕ ਸ਼ਾਪ ਵਾਲਾ ਜਿਹੜਾ ਉਹਨਾਂ ਨੇ ਛਾਪਿਆ ਉਹਨਾਂ ਦਾ। ਹਾਂਜੀ। ਤੇ ਉਹਦੇ 'ਚ ਫੋਰਸ ਐਡੀਸ਼ਨਸ ਚੇਂਜਸ ਹੋਈਆਂ ਹੋਣਗੀਆਂ, ਕਿਉਂਕਿ ਜਦੋਂ ਕਿਤਾਬ ਮੈਨੂਸਕ੍ਰਿਪਟ ਫਾਰਮ 'ਚ ਹੁੰਦੀ ਆ ਉਹਦੇ 'ਚ ਕਿਵੇਂ ਉਹਦੀ ਫਾਰਮੈਟਿੰਗ ਹੋਣੀ ਆ, ਕੀ ਚੀਜ਼ਾਂ ਉਰੇ ਪਰੇ ਕਰਨੀਆਂ, ਹੈ ਨਾ, ਸਾਰਾ ਕੁਛ ਫਿਰ ਉਹ ਥੋੜ੍ਹਾ ਜਿਹਾ ਤਾਂ ਫਰਕ ਪੈ ਜਾਂਦਾ। ਸੋ ਆਪਾਂ ਕਿਤਾਬ ਵਧਣ ਤੋਂ ਪਹਿਲਾਂ ਜਿਹੜੇ ਲੇਖਕ ਆ ਉਹਨਾਂ ਦਾ ਥੋੜ੍ਹਾ ਜਿਹਾ ਦੱਸੋ। ਪੂਰਨ ਸਿੰਘ ਹੁਣਾਂ ਦਾ ਜੇ ਤੁਹਾਡੇ ਕੋਲ ਹੈ ਕੋਈ ਇਨਫੋਰਮੇਸ਼ਨ ਵੀ ਉਹ ਦੱਸਿਓ। ਪ੍ਰੋਫੈਸਰ ਪੂਰਨ ਸਿੰਘ ਪੋਇਟ ਵੀ ਆ, ਸਾਇੰਟਿਸਟ ਵੀ ਆ, ਬਿਲਕੁਲ ਮਿਸਟਿਕ ਵੀ ਨੇ, ਹੈ ਨਾ। ਵੀ ਜੇ ਆਪਾਂ ਨੂੰ ਜੇ ਤੁਸੀਂ ਦੱਸ ਸਕਦੇ ਹੋ, ਤੁਹਾਨੂੰ ਕੁਝ ਯਾਦ ਹੈ ਤਾਂ ਜ਼ਰੂਰ ਦੱਸਿਓ। ਹਾਂਜੀ, ਨਹੀਂ, ਪ੍ਰੋਫੈਸਰ ਪੂਰਨ ਸਿੰਘ ਦਾ ਜਨਮ 1881 ਦੇ ਵਿੱਚ ਹੋਇਆ। ਅੱਜ ਦਾ ਜਿਹੜਾ ਐਬਟਾਬਾਦ ਪਾਕਿਸਤਾਨ ਆ ਉੱਥੇ, ਠੀਕ ਹੈ ਜੀ। ਅਤੇ ਉਦੋਂ ਬਾਅਦ ਪਹਿਲਾ ਸਮਾਂ ਉਹਨਾਂ ਨੇ ਉੱਥੇ ਹੀ, ਜਾਣੀ ਪੰਜਾਬ ਸੀ ਉਦੋਂ, ਪੰਜਾਬ ਦੇਸ਼ ਸੀਗਾ, ਉੱਥੇ ਗੁਜ਼ਾਰਿਆ, ਹੈ ਨਾ। ਸ਼ੁਰੂ ਤੋਂ ਹੀ ਕਹਿੰਦੇ ਵੀ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਸੀਗੇ, ਇੰਟਲੈਕਚੁਅਲ ਸੀਗੇ, ਛੋਟੇ ਹੁੰਦੇ ਹੀ, ਹੈ ਨਾ, ਚੀਜ਼ਾਂ ਨੂੰ ਲਿਖਦੇ ਸੀ। ਅਤੇ ਪਹਿਲੇ ਬੰਦੇ ਨੇ ਜਿਹੜੇ ਟੋਕੀਓ ਯੂਨੀਵਰਸਿਟੀ ਜਾ ਕੇ ਕੈਮਿਸਟਰੀ ਦੀ ਪੜ੍ਹਾਈ ਕੀਤੀ ਹੈ ਜਿੱਥੇ ਇਹਨਾਂ ਨੇ, ਹੈ ਨਾ। ਅਤੇ ਤਾਂ ਹੀ ਜਦੋਂ ਉੱਥੇ ਜਾਪਾਨ 'ਚ ਗਏ ਆ, ਉੱਥੇ ਹੀ ਜਿਹੜਾ ਬੁੱਧ ਧਰਮ ਦੇ ਨੇੜੇ ਆਏ ਨੇ, ਭਿਕਸ਼ੂ ਬਣ ਗਏ ਸੀ। ਉੱਥੇ ਫਿਰ ਬੁੱਧ ਧਰਮ ਦੇ ਬਹੁਤ ਜ਼ਿਆਦਾ ਨੇੜੇ ਆ ਗਏ। ਅਤੇ ਬੁੱਧ ਧਰਮ ਤੋਂ ਜਦੋਂ ਵਾਪਸ ਆਉਂਦੇ ਆ, ਇੰਡੀਆ ਆਉਂਦੇ ਆ, ਅਤੇ ਇੱਥੇ ਆ ਕੇ ਕਾਫੀ ਜੋਬਸ ਕਰਦੇ, ਸਰਕਾਰੀ ਨੌਕਰੀ ਕੀਤੀ ਹੈ ਕਈ ਜਗ੍ਹਾ, ਹੈ ਨਾ। ਅਤੇ ਉਹਨਾਂ ਦੇ ਵਿੱਚ ਘੁੰਮਦੇ ਘੁਮਾਉਂਦੇ ਇਹਨਾਂ ਦਾ 1917-18 ਦੇ ਨੇੜੇ ਤੇੜੇ ਜਾ ਕੇ ਇਹਨਾਂ ਦੀ ਭਾਈ ਵੀਰ ਸਿੰਘ ਨਾਲ ਮੁਲਾਕਾਤ ਹੁੰਦੀ ਹੈ। ਅਤੇ ਉਹਨਾਂ ਦਾ ਫਿਰ ਕੰਮ ਪੜ੍ਹਦੇ ਆ, ਉਹਨਾਂ ਦੇ ਇਨਫਲੂਐਂਸ ਆਉਂਦੇ ਆ। ਅਤੇ ਜਦੋਂ ਉਹਨਾਂ ਦਾ ਕੰਮ ਪੜ੍ਹਦੇ ਆ, ਦੇਖਦੇ ਆ, ਅਤੇ ਫਿਰ ਇਹ ਸਿੱਖੀ ਕਨੀ ਵਾਪਸ ਪਰਤੇ ਆਉਂਦੇ ਨੇ। ਅਤੇ ਫਿਰ ਇਹਨਾਂ ਨੇ ਫਿਰ ਸਿੱਖਾਂ ਲਈ ਬਹੁਤ ਲਿਖਿਆ, ਮੈਨੂੰ ਲੱਗਦਾ ਬਹੁਤ ਜ਼ਿਆਦਾ ਲਿਖਿਆ। ਭਾਈ ਵੀਰ ਸਿੰਘ ਤੋਂ ਬਾਅਦ 'ਚ ਜੇ ਸਿੱਖਾਂ ਦਾ ਜਿਹੜੇ ਆਪਾਂ ਮਾਡਰਨ ਕਹਿ ਦਿੰਦੇ ਵੀ ਮਾਡਰਨ ਟਾਈਮ ਦੇ ਲੇਖਕ ਨੇ, ਪਹਿਲਾਂ ਨੂੰ ਆਪਾਂ ਛੱਡ ਦਈਏ, ਜਿਵੇਂ ਪਹਿਲਾਂ ਨੇ ਬਹੁਤ ਜਿਵੇਂ ਗ੍ਰੰਥ ਲਿਖੇ ਆ ਜਾਂ ਕੋਈ ਵੀ ਹੋਰ ਕਿਤਾਬਾਂ ਲਿਖੀਆਂ ਨੇ, ਹੈ ਨਾ, ਉਹਨਾਂ ਨੂੰ ਛੱਡ ਕੇ ਭਾਈ ਵੀਰ ਸਿੰਘ ਤੋਂ ਬਾਅਦ 'ਚ ਦੂਜੇ ਜਿਹੜੇ ਮੈਨੂੰ ਲੱਗਦਾ ਵੱਡੇ ਜਿਹੜੇ ਲੇਖਕ ਨੇ ਸਿੱਖਾਂ ਲਈ, ਉਹ ਪ੍ਰੋਫੈਸਰ ਪੂਰਨ ਸਿੰਘ ਹੁੰਦੇ ਨੇ। ਇਹਨਾਂ ਨੇ ਇੰਗਲਿਸ਼ 'ਚ ਵੀ ਬਹੁਤ ਲਿਖਿਆ, ਇੰਗਲਿਸ਼, ਹਿੰਦੀ, ਪੰਜਾਬੀ 'ਚ ਬਹੁਤ ਲਿਖਿਆ ਇਹਨਾਂ ਨੇ। ਇਹਨਾਂ ਦੇ 'ਚ ਬਹੁਤ ਜ਼ਿਆਦਾ ਗੁਣ ਸੀਗੇ। ਮੈਨੂੰ ਇੱਕ ਵਾਰ ਇੱਕ ਸੱਜਣ ਮਿਲੇ ਸੀ ਪਟਿਆਲੇ, ਅਤੇ ਉਹਨਾਂ ਨੇ ਚਲੋ ਕਿਸੇ ਇੱਕ ਹੋਰ ਪ੍ਰੋਜੈਕਟ 'ਤੇ ਕੰਮ ਕਰਦੇ ਸੀਗੇ ਕਿਤਾਬਾਂ ਦੇ ਸਿਲਸਿਲੇ 'ਚ ਹੀ। ਉਹ ਕਹਿੰਦੇ ਵੀ ਐਂ ਕਦੇ ਜਿਵੇਂ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ, ਵੀ ਐਂ ਗੱਲਬਾਤ ਦੇ ਵਿੱਚ ਕਿਤੇ ਉਹਨਾਂ ਨੇ ਕਿਸੇ ਨੂੰ ਸੁਣਿਆ ਕਹਿੰਦੇ ਹੋਏ ਨੂੰ ਬਈ ਪ੍ਰੋਫੈਸਰ ਪੂਰਨ ਸਿੰਘ ਨੇ ਘੋੜਿਆਂ 'ਤੇ ਵੀ ਕੋਈ ਕਿਤਾਬ ਲਿਖੀ, ਕਿਉਂਕਿ ਉਹ ਘੋੜਿਆਂ ਵਾਲਾ ਕੋਈ ਐਪੀਸੋਡ ਸੀਗਾ ਜਿੱਥੇ ਛੋਪਿਆਂ ਦੇ। ਅਤੇ ਉਹ 'ਚੋਂ ਬਾਬੇ ਨੇ ਕਿਹਾ ਵੀ ਮੇਰੇ ਕੋਲ ਕਿਤਾਬ ਪਈ ਸੀ, ਪੂਰਨ ਸਿੰਘ ਨੇ ਲਿਖੀ ਸੀਗੀ, ਉਹ ਮੈਂ ਤਾਂ ਕੋਈ ਲੈ ਗਿਆ। ਉਹ ਸਾਡੇ ਪਿੰਡ ਦਾ ਗੁਆਂਢੀ ਸੀ, ਲੋਪੋਂ ਦਾ ਮੈਨੂੰ ਬੰਦਾ ਜਿਹੜਾ ਬਾਬਾ ਸੀਗਾ। ਅੱਛਾ। ਉਹ ਕਹਿੰਦਾ ਵੀ ਫਿਰ ਬੰਦਾ ਕਹਿੰਦਾ ਮੈਂ ਉੱਥੇ ਗਿਆ, ਉਹਨੂੰ ਲੱਭ ਕੇ ਬੰਦੇ ਨੂੰ, ਉਹਦੇ ਪਿੰਡ, ਵੀ ਆਹ ਬੰਦਾ ਲੈ ਕੇ ਵੀ ਤੂੰ ਕਿਤਾਬ ਦੀ ਗੱਲ ਕੀਤੀ, ਤੇਰੇ ਕੋਲ ਹੈਗੀ ਆ? ਉਹ ਕਹਿੰਦਾ ਜੀ ਮੇਰੇ ਕੋਲ ਕਿਤਾਬ ਤਾਂ ਨਹੀਂ ਹੈਗੀ, ਪਰ ਸਾਡੇ ਘਰੇ ਪਈ ਹੁੰਦੀ ਸੀ, ਲਿਖੀ ਪ੍ਰੋਫੈਸਰ ਪੂਰਨ ਸਿੰਘ ਨੇ। ਹੁਣ ਚਲੋ ਉਹ ਆਪਣੀ ਗੱਲ ਦੀ ਵੈਲਿਡਿਟੀ ਨਹੀਂ ਹੋ ਸਕਦੀ, ਹੈ ਨਾ, ਅਤੇ ਪਰ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਬਹੁਤ ਫਿਰ, ਠੀਕ ਹੈ ਨਾ, ਹਰੇਕ ਟੌਪਿਕ ਨੂੰ ਟੱਚ ਕੀਤਾ, ਖਾਸ ਕਰਕੇ ਸਿੱਖੀ ਦੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ। ਅਤੇ ਸਪਿਰਿਟ ਆਫ ਸਿੱਖੀ ਦੀ ਆਤਮਾ, ਹਾਂਜੀ, 10 ਮਾਸਟਰਸ, ਹੈ ਨਾ, ਬਰਾਈਡ ਆਫ ਦ ਸਕਾਈ, ਅਤੇ ਫਿਰ ਆ ਪ੍ਰਕਾਸ਼ਨਾ, ਹੈ ਨਾ। ਉਹਨਾਂ ਨੇ ਫਿਰ ਛੋਟੀਆਂ ਕਿਤਾਬਾਂ, ਖੁੱਲ੍ਹੇ ਘੁੰਡ, ਖੁੱਲ੍ਹੇ ਲੇਖ, ਹੈ ਨਾ, ਉਹ ਬਹੁਤ ਕਿਤਾਬਾਂ ਲਿਖੀਆਂ ਨੇ। ਅਤੇ ਪ੍ਰਿੰਟ ਪਹਿਲਾਂ ਥੋੜ੍ਹੀਆਂ ਹੋਈਆਂ ਸੀਗੀਆਂ, ਬਾਅਦ 'ਚ ਪੰਜਾਬੀ ਯੂਨੀਵਰਸਿਟੀ ਨੇ ਕਾਫੀ ਕੰਮ ਕੀਤਾ ਮਗਰੋਂ ਆ ਕੇ, ਅਤੇ ਜਿਹੜੀਆਂ ਉਹਨਾਂ ਦੀ ਪ੍ਰਿੰਟ ਹੋਈਆਂ ਕਿਤਾਬਾਂ।
ਸੋ 15 ਕੁ ਸਾਲ ਫਿਰ ਉਹਨਾਂ ਨੇ ਆਪਦੀ ਅਖੀਰਲੀ ਜ਼ਿੰਦਗੀ ਦੇ 1931 ਚ ਚੜ੍ਹਾਈ ਕਰ ਗਏ ਨੇ, ਉਹ 50 ਕੁ ਸਾਲ ਦੀ ਉਮਰ ਸੀ। ਤੇ ਅਖੀਰਲੇ 15 ਕੁ ਸਾਲ ਫਿਰ ਉਹਨਾਂ ਨੇ ਸਿੱਖੀ ਤੇ ਬਹੁਤ ਜ਼ਿਆਦਾ ਫੋਕਸ ਕੀਤਾ। ਇਹ ਵੀ ਅਕਸਰ ਜਿਹੜੇ ਪ੍ਰੋਫੈਸਰ ਪੂਰਨ ਸਿੰਘ ਬਾਰੇ ਜਿਹੜਾ ਉਹ ਆਖਿਆ ਜਾਂਦਾ, ਅਰਸ਼ਦੀਪ ਸਿੰਘ ਵੀ ਬੜਾ ਸਰਲ ਲਿਖਦੇ ਸੀ, ਚਾਹੇ ਉਹ ਅੰਗਰੇਜ਼ੀ ਸੀ ਤੇ ਚਾਹੇ ਉਹ ਪੰਜਾਬੀ ਸੀ। ਜਿਹਦਾ ਪ੍ਰੋਜ਼ ਹੁੰਦਾ, ਪ੍ਰੋਜ਼ ਮਤਲਬ ਜਿੱਦਾਂ ਆਪਾਂ ਆਮ ਗੱਲ ਕਰਦੇ ਹਾਂ ਵੀ ਉਹ ਜਿੱਦਾਂ ਆਪਾਂ ਕਿਸੇ ਨੂੰ ਸਮਝਾਉਣਾ ਜਾਂ ਗੱਲ ਕਰਨੀ ਜਾਂ ਲਿਖਣਾ ਜਿਹੜਾ ਹੁੰਦਾ ਵੀ ਉਸ ਸੰਬੰਧ 'ਚ ਲਿਖਿਆ। ਨਹੀਂ ਤਾਂ ਬਹੁਤ ਅਜਿਹੇ ਰਾਈਟਰ ਨੇ ਜਿਨ੍ਹਾਂ ਨੂੰ ਸਮਝਣ ਦੇ ਲਈ ਤੁਹਾਨੂੰ ਹੋਰ ਪਹਿਲੋਂ ਬੜਾ ਕੁਛ ਚਾਹੀਦਾ। ਨਹੀਂ ਦੇਖੋ, ਜਦੋਂ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਆਪਾਂ ਫਿਰ ਗੱਲ ਕਰਾਂਗੇ ਕਿਸੇ ਹੋਰ ਕਿਤਾਬ ਦੇ ਜ਼ਰੀਏ, ਹੈ ਨਾ, ਤੇ ਆਪਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਗੱਲ ਕਰਾਂਗੇ। ਉੱਥੇ ਬਸ ਇਹੀ ਫਰਕ ਆ, ਐਪਿਕ ਤੇ ਪ੍ਰੋਜ਼ ਦਾ ਫਰਕ ਵੀ ਉਹ ਐਪਿਕ ਆ, ਇੱਥੇ ਪੜ੍ਹੀ ਜਾਂਦੀ ਆ ਸਰਲ ਭਾਸ਼ਾ, ਚਾਹੇ ਅੰਗਰੇਜ਼ੀ 'ਚ ਲਿਖੀ ਹੈ ਚਾਹੇ ਪੰਜਾਬੀ 'ਚ ਲਿਖੀ ਹੈ, ਠੀਕ ਹੈ। ਤੇ ਉੱਥੇ ਜਾ ਕੇ ਫਿਰ ਪੜ੍ਹਨੀ ਬਹੁਤ ਔਖੀ ਹੋ ਜਾਂਦੀ ਆ, ਲੱਗਦਾ ਇੱਦਾਂ। ਹਰਿੰਦਰ ਸਿੰਘ ਮਹਿਬੂਬ, ਹੈ ਨਾ, ਇਹਨਾਂ ਨੇ ਕਵਿਤਾ ਵੀ ਕਿੰਨੀ ਲਿਖੀ। ਤੁਸੀਂ ਸਰਦਾਰ ਕਪੂਰ ਸਿੰਘ ਦੀ ਪੜ੍ਹ ਲਓ, ਪ੍ਰਾਸ਼ਰ ਪ੍ਰਸ਼ਨ। ਉਹ ਬੰਦਾ ਨਹੀਂ ਕਿਤਾਬ ਆ, ਜਿਵੇਂ ਹੁਣ ਤੁਸੀਂ ਆਹ ਕਿਤਾਬ ਪੜ੍ਹਦੇ ਆ, ਤੁਸੀਂ ਇਹ 2-3 ਸਿਟਿੰਗ ਦੇ ਵਿੱਚ ਬਹਿ ਕੇ ਪ੍ਰਕਾਸ਼ ਨਾਲ ਪੂਰੀ ਪੜ੍ਹ ਸਕਦੇ ਹੋ, ਆਰਾਮ ਨਾਲ ਸਮਝ ਵੀ ਆਊਗੀ ਸਾਰੀ, ਹੈ ਨਾ। ਉਹ ਪ੍ਰਾਸ਼ਰ ਪ੍ਰਸ਼ਨ ਤੁਸੀਂ ਪਹਿਲਾ ਚੈਪਟਰ ਪੜ੍ਹ ਲਓ, ਹੈ ਨਾ, ਗੁਰੂ ਗੋਬਿੰਦ ਸਿੰਘ ਵਿਸਾਖੀ, ਇੱਕ ਹੀ ਚੈਪਟਰ ਪੜ੍ਹ ਸਕਦੇ ਹੋ। ਉਹ ਮਤਲਬ ਇੱਕ ਵੀ ਨਹੀਂ ਪੜ੍ਹ ਸਕਦੇ, ਉੱਥੇ ਬੰਦਾ ਇੰਨਾ ਰੁਲ ਜਾਂਦਾ ਵੀ ਇੰਨਾ ਜਦੋਂ ਉਹਦੇ ਭਰੇ ਹੋ ਜਾਂਦਾ, ਇੰਨੀ ਇਨਫੋਰਮੇਸ਼ਨ ਬੰਦਾ ਕਹਿੰਦਾ ਮੈਂ ਮਤਲਬ ਕਿਵੇਂ ਡਾਈਜੈਸਟ ਕਿਵੇਂ ਕਰਾਂ ਇਹ ਸਾਰੀ ਚੀਜ਼। ਉਵੇਂ ਹਰਿੰਦਰ ਸਿੰਘ ਮਹਿਬੂਬ ਆ ਕਿ ਸਹਿਜੇ ਅਸੀਂ ਖਾਲਸਾ ਪੜ੍ਹਨ ਲੱਗੋ, 2 ਪੇਜ ਪੜ੍ਹਦੇ ਰੁਕ ਜਾਂਦੇ ਆ, ਫਿਰ ਚੀਜ਼ਾਂ ਥੋੜ੍ਹੇ ਮਤਲਬ ਦਿਮਾਗ 'ਚ ਹਿੱਲ ਜਾਂਦਾ ਸਾਰਾ ਕੁਛ, ਹੈ ਨਾ। ਸੋ ਉਹਦੇ ਕੰਪੈਰੇਟਿਵ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨਾ ਬਹੁਤ ਜ਼ਿਆਦਾ ਸੌਖਾ। ਤਾਂ ਹੀ ਆਪਾਂ ਜਿਹੜੀ ਸ਼ੇਖ ਸਾਦੀ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨਾ ਸ਼ੁਰੂ ਕੀਤਾ ਅੱਜ। ਵੀ ਖਾਸ ਕਰਕੇ ਜਿਹੜਾ ਕੋਈ ਨਵਾਂ ਪਾਠਕ ਆ, ਖਾਸ ਕਰਕੇ ਤੇ ਜੇ ਉਹ ਸਿੱਖ ਪਰੰਪਰਾ, ਸਿੱਖ ਸਪਿਰਿਟ ਜਾਂ ਉੱਦਾਂ ਦੀ ਚੀਜ਼ ਪੜ੍ਹਨਾ ਚਾਹੁੰਦਾ ਆ ਜਾਂ ਚਾਹੁੰਦੀ ਆ, ਤਾਂ ਉਹ ਪ੍ਰੋਫੈਸਰ ਪੂਰਨ ਸਿੰਘ ਹੋਣਾ ਦੀ। ਜੇ ਅੰਗਰੇਜ਼ੀ 'ਚ ਤੁਸੀਂ ਠੀਕ ਆ, ਅੰਗਰੇਜ਼ੀ ਵਾਲਾ ਪੜ੍ਹ ਲਓ, ਪੰਜਾਬੀ ਵਾਲਾ ਪੜ੍ਹ ਲਓ, ਹਿੰਦੀ ਵਾਲਾ ਪੜ੍ਹ ਲਓ, ਕੁਛ ਵੀ ਜਿਹੜਾ ਉਹਨਾਂ ਦਾ ਤੁਸੀਂ ਪੜ੍ਹ ਸਕਦੇ ਆ। ਬਾਕੀ ਆਪਾਂ ਪਹਿਲਾਂ ਵੀ ਪ੍ਰੋਗਰਾਮਾਂ 'ਚ ਅਰਸ਼ਦੀਪ ਸਿੰਘ ਇਹ ਗੱਲ ਕੀਤੀ ਵੀ ਲਿਖਿਆ ਤਾਂ ਬਹੁਤ ਕੁਛ ਆ, ਕਈ ਘਟੀਆ ਚੀਜ਼ਾਂ ਵੀ ਲਿਖੀਆਂ, ਉਹਨਾਂ ਤੋਂ ਬਚਾ ਰੱਖਣਾ। ਬਿਲਕੁਲ ਵੀ ਕੁਛ ਇੱਦਾਂ ਦੇ, ਚਾਹੇ ਉਹ ਨਾਮਵਰ ਕਹਿ ਲਓ, ਕਈ ਨਾਮਵਰ ਵੀ ਨਹੀਂ ਹੁੰਦੇ ਪਰ ਵਧੀਆ ਲਿਖਿਆ ਹੁੰਦਾ ਹੈ। ਚਲੋ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਕਰਦੇ ਰਹਾਂਗੇ ਕਰੀਏ। ਸੋ ਹੁਣ ਆਈਏ ਆਪਾਂ ਪ੍ਰਕਾਸ਼ਨਾ, ਇਹ ਜਿਹੜੀ ਨਾਵਲ ਆ, ਜਿਹੜਾ ਤੁਸੀਂ ਕਹਿੰਦੇ ਸੀ ਵੀ ਇਹਨਾਂ ਨੇ ਮੈਨੂਸਕ੍ਰਿਪਟ ਦੇ ਵਿੱਚ ਲਿਖਿਆ ਸੀਗਾ ਤੇ ਇਵੈਂਚੁਅਲੀ ਬਾਅਦ 'ਚ ਐਡਿਟ ਕਰਕੇ ਕੀਤਾ ਗਿਆ। ਕੀ ਹੈ ਇਹ ਨਾਵਲ, ਹੈ ਕੀ, ਕਾਹਦੇ ਬਾਰੇ ਆ? ਤੁਸੀਂ ਸੁਸਾਇਟੀ ਦੇ ਵਿੱਚ ਜੇ ਗੱਲ ਕਰ ਰਹੇ ਸੀ, ਲੋਕਾਂ ਦੀ ਸੋਚ ਦੀ ਗੱਲ ਕਰ ਰਹੇ ਸੀਗੇ, ਸੋ ਕੀ ਇਹ ਪ੍ਰਕਾਸ਼ਨਾ ਜਿਹੜੀ ਬੁੱਧਿਸਟ ਪ੍ਰਿੰਸੈਸ ਦੇ ਉੱਤੇ ਆ, ਉਹਨੂੰ ਸੈਂਟਰਲ 'ਚ ਲੈ ਕੇ ਨਾਂ ਦੇ ਉੱਤੇ ਰੱਖਿਆ ਗਿਆ, ਕੀ ਇਸ ਦੇ ਵਿੱਚ ਹੈਗਾ? ਹਾਂਜੀ, ਨਹੀਂ ਦੇਖੋ, ਮੈਨੂੰ ਆਪਾਂ ਚਲੋ ਪਹਿਲਾਂ ਆਪਾਂ ਕਿਤਾਬ ਦੀ ਗੱਲ ਕਰਨ ਤੋਂ ਪਹਿਲਾਂ ਵੀ ਪਹਿਲੀ ਕਿਤਾਬ ਵੇਲੇ ਵੀ ਆਪਾਂ ਇਹੀ ਗੱਲ ਕੀਤੀ ਸੀ, ਹੈ ਨਾ। ਆਪਾਂ ਆਪਦੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਇਹ ਗੱਲ ਦੱਸਦੇ ਜਾਈਏ ਵੀ ਭਾਈ ਅਸੀਂ ਰਿਵਿਊ ਨਹੀਂ ਕਰ ਰਹੇ ਕਿਤਾਬ ਦਾ, ਹੈ ਨਾ। ਨਹੀਂ, ਅਸੀਂ ਕਰਨ ਦੇ ਕਾਬਿਲ ਨਹੀਂ, ਅਸੀਂ ਐਵੇਂ ਕਹੀਏ, ਹੈ ਨਾ, ਸਮਰੱਥਾ ਨਹੀਂ। ਤੇ ਆਪਾਂ ਪਾਠਕ ਹਾਂ ਤੇ ਆਪਾਂ ਕਿਤਾਬ ਪੜ੍ਹੀਏ, ਜਿੰਨੀ ਕੁ ਸਮਝ ਆਪਾਂ ਨੂੰ ਆਉਂਦੀ ਆਪਾਂ ਉਸ ਤੇ ਆਪਾਂ ਦੱਸਦੇ ਹਾਂ ਵੀ ਆਹ ਚੀਜ਼ ਲਿਖੀ ਆ, ਹੈ ਨਾ। ਹੋ ਸਕਦਾ ਕਿਸੇ ਹੋਰ ਨੂੰ ਪੜ੍ਹ ਕੇ ਕੁਛ ਹੋਰ ਲੱਭੇ, ਹੈ ਨਾ। ਸੋ ਤਾਂ ਹੀ ਆਪਣੀ ਬੇਨਤੀ ਵੀ ਹੈ ਬਈ ਜਿਹੜੀਆਂ ਕਿਤਾਬਾਂ ਆਪਾਂ ਕਹਿੰਦੇ ਹਾਂ ਤੁਸੀਂ ਪੜ੍ਹੋ ਉਹਨਾਂ ਨੂੰ, ਹੈ ਨਾ। ਇਹ ਗਰੰਟੀ ਹੈ ਵੀ ਇਹ ਕਿਤਾਬਾਂ ਹੈ ਬਹੁਤ ਵਧੀਆ। ਤਾਂ ਜਿਵੇਂ ਤੁਸੀਂ ਉਹਨੇ ਗੱਲ ਕੀਤੀ ਹੈ ਵੀ ਬਹੁਤ ਕੁਝ ਗਲਤ ਵੀ ਲਿਖਿਆ ਪਿਆ, ਹੈ ਨਾ, ਬਹੁਤ ਕੁਝ ਸਹੀ ਵੀ। ਸੋ ਇਹ ਚੀਜ਼ ਜਿਹੜੀ ਆਪਾਂ ਪੜ੍ਹ ਕੇ ਦੱਸਾਂਗੇ, ਲਿਖੀ ਬਹੁਤ ਵਧੀਆ ਹੋਊਗੀ, ਇਹਦੇ ਨਾਲ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਣਾ, ਹੈ ਨਾ। ਸੋ ਹੁਣ ਅੱਜ ਦੀ ਕਿਤਾਬ ਤੇ ਪ੍ਰਕਾਸ਼ਨਾ ਜਿਹੜੀ ਕਿਤਾਬ ਦਾ ਟਾਈਟਲ ਹੀ ਪੂਰਾ ਇਹ ਹੈ, ਪ੍ਰਕਾਸ਼ਨਾ ਦਾ ਬੁੱਧਿਸਟ ਪ੍ਰਿੰਸੈਸ, ਹੈ ਨਾ। ਤੇ ਜਿਵੇਂ ਮਹਾਰਾਣੀ ਜਿੰਦਾਂ ਬਾਰੇ ਲਿਖਿਆ, ਹੈ ਨਾ, ਵੀ ਉਹਦੇ 'ਚ ਉਹਨਾਂ ਦਾ ਕਿਵੇਂ ਦਾ ਸੀਗਾ, ਜਦੋਂ ਆਪਾਂ ਨੂੰ ਪੜ੍ਹਦੇ ਹਾਂ ਤਾਂ ਉਹਦੇ ਦੀ ਕਲੀਅਰ ਪਿਕਚਰ ਆਪਣੇ ਮੂਹਰੇ ਆਉਂਦੀ ਹੈ ਸਿੱਖ ਰਾਜ ਦੀ। ਹਾਂਜੀ, ਹੈ ਨਾ, ਜਾਂ ਸਿੱਖ ਰਾਜ ਜਦੋਂ ਜਾਣ ਵਾਲਾ ਸੀਗਾ ਉਹ ਆਉਂਦੀ ਆ। ਅਤੇ ਇਹਦੇ 'ਚ ਆਉਂਦੀ ਹੈ ਵੀ ਉਦੋਂ ਦੇ ਜਿਹੜੇ ਬੁੱਧਿਸਟ ਕਿਵੇਂ ਰਹਿੰਦੇ ਸੀ, ਠੀਕ ਹੈ ਨਾ। ਅਤੇ ਜਿਵੇਂ ਹੁਣ ਤੁਸੀਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਆਪਾਂ ਗੱਲ ਕੀਤੀ ਜਦੋਂ ਪਿਛਲੀ ਵਾਰ ਵੀ ਬੁੱਕ ਕਿਉਂ ਪੜ੍ਹਨੀ ਹੈ ਇਹ, ਅਤੇ ਵੀ ਕੀ ਕਾਹਦੇ ਬਾਰੇ ਆ ਇਹ ਜਿਹੜੀ ਸਾਰੀ ਸੈਟਿੰਗ ਆ, ਕਹਾਣੀ ਆ, ਹੈ ਨਾ। ਕਿੰਨੀ ਇਹਦੇ 'ਚ ਸੱਚਾਈ ਆ ਨਹੀਂ ਆ ਉਹਦਾ ਨਹੀਂ ਪਤਾ, ਬਟ ਲੈਜੈਂਡ ਆ ਇਹਨਾਂ ਦੇ ਕਹ ਲਓ ਵੀ ਧਰਮ 'ਚ। ਹਾਂ,
ਬੋਧੀਆਂ ਦੇ ਵਿੱਚ ਇਹ ਕਹਾਣੀ ਪੁਰਾਣੀ ਚੱਲਦੀ ਆ ਰਹੀ। ਪੁਰਾਣੀ ਚੱਲਦੀ ਆ ਰਹੀ। ਠੀਕ ਹੈ ਜੀ। ਸੋ ਉਹ ਲਿਖੀ ਕਈ ਹਜ਼ਾਰ ਸਾਲ ਪੁਰਾਣੀ ਆਪਾਂ ਕਹਿ ਸਕਦੇ ਹਾਂ। ਤੇ ਜਿੰਨਾ ਕਿ ਇੱਥੇ ਪਤਾ ਲੱਗ ਰਿਹਾ, ਜਿੰਨਾ ਕਿ ਐਡੀਟਰਸ ਨੇ ਲਿਖਿਆ, ਜਿੰਨਾ ਉਹਨਾਂ ਨੇ ਦੱਸਿਆ, ਸੋ 1500 2000 ਸਾਲ ਮੈਨੂੰ ਲੱਗਦਾ ਪੁਰਾਣੀ ਹੋਣੀ ਚਾਹੀਦੀ ਹੈ ਇਹ ਕਹਾਣੀ, ਜਾਂ ਉਦੋਂ ਥੋੜਾ ਜ਼ਿਆਦਾ, ਕਿਉਂਕਿ ਬੁੱਧ ਧਰਮ ਮੈਨੂੰ ਲੱਗਦਾ 4 ਤੋਂ 5000 ਸਾਲ ਪਹਿਲਾਂ ਦਾ ਕਲੇਮ ਆ ਉਹਨਾਂ ਦਾ ਵੀ ਇੰਨਾ ਕੁ ਪੁਰਾਣਾ ਹੈਗਾ ਹਨ। ਤੇ ਉਹ ਸੋ ਇਹ ਉੱਥੇ ਦੀ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਇਹ ਸਾਰਾ ਸੈਟਅਪ ਆ ਜਿੱਥੇ ਦੀ ਇਹ ਅਨਰਦ ਜਿਹੜਾ ਉਹਨੂੰ ਇੱਕ ਆਈਡੀਅਲ ਸਟੇਟ ਮੰਨ ਕੇ ਚੱਲਦੇ, ਜਿਵੇਂ ਬੁੱਧਾਂ ਦਾ ਹੋਣਾ ਚਾਹੀਦਾ ਰਾਜ ਮੰਨ ਲਓ ਇੱਕ। ਜਿਵੇਂ ਆਪਾਂ ਬੇਗਮਪੁਰੇ ਦੀ ਗੱਲ ਕਰਦੇ ਹਾਂ, ਉਹੋ ਜਿਹਾ ਜਿਹੜਾ ਬੁੱਧ ਧਰਮ ਦੇ ਅਕੋਰਡਿੰਗ ਹੋਣਾ ਚਾਹੀਦਾ, ਉਹੋ ਜਿਹੀ ਇੱਕ ਰਾਜ ਦੀ ਗੱਲ ਕੀਤੀ ਗਈ ਹੈ ਹਨ। ਉਸ ਰਾਜ ਦਾ ਇੱਕ ਰਾਜਾ ਜਸਮਾਨ ਜੀ, ਤੇ ਜਿਹੜੀ ਉਹਦੀ ਬੇਟੀ ਆ ਉਹ ਜਿਹੜੀ ਜਿਹਦੇ ਨਾਂ ਤੇ ਆ ਪ੍ਰਕਾਸ਼ਨਾ, ਉਹਦਾ ਨਾਂ ਹੈਗਾ ਪ੍ਰਕਾਸ਼ਨਾ। ਪ੍ਰਕਾਸ਼ਨਾ ਦੀ ਜਿਹੜੀ ਮਾਂ ਦੀ ਡੈਥ ਹੋ ਜਾਂਦੀ ਆ ਜਦੋਂ ਉਹਦਾ ਜਨਮ ਹੁੰਦਾ। ਠੀਕ ਹੈ। ਸੋ ਦੋਨੇ ਪਿਓਤੀ ਰਹਿ ਜਾਂਦੇ। ਸੋ ਬੇਸਿਕਲੀ ਕਿਹੋ ਜਿਹਾ ਰਾਜ ਆ, ਕਿਹੋ ਜਿਹੇ ਲੋਕ ਨੇ, ਕਿਹੋ ਜਿਹੀਆਂ ਰਿਚੁਅਲਸ ਨੇ, ਰਾਜਾ ਕਿਹੋ ਜਿਹਾ ਹੋਣਾ ਚਾਹੀਦਾ। ਪਿਆਰ ਦੀਆਂ ਵੀ ਗੱਲਾਂ, ਪਿਆਰ ਤੋਂ ਭਾਵ ਵੀ ਪਿਆਰ ਹੈ ਕੀ, ਕਰਨਾ ਕਿਹਦੇ ਨਾਲ ਕੀ ਆ, ਕਿਵੇਂ ਆ, ਇਹ ਵੀ ਚੀਜ਼ਾਂ ਇਸ ਦੇ ਵਿੱਚ ਆ। ਹਾਂਜੀ। ਸੋ ਜਿਹੜੀ ਇਹ ਜਿਹੜਾ ਸਾਰਾ ਸੈਟਅਪ ਆ ਪੁਰਾਣੇ ਪੰਜਾਬ 'ਚ, ਦੇਖੋ ਉੱਥੇ ਗੱਲ ਫੇਰ ਆ ਜਾਂਦੀ ਹੈ ਨਾ। ਮੈਂ ਤਾਂ ਦੇਖੋ ਕਿੰਨੀਆਂ ਕਿਤਾਬਾਂ ਆਪਾਂ ਆਫ ਟੌਪਿਕ ਬਹੁਤ ਗੱਲ ਕੀਤੀ ਹੈ ਇਹਦੀ, ਹੈ ਨਾ, ਕਿ ਜਿਹੜੀ ਵੀ ਕੋਈ ਵੱਡੀ ਹਿਸਟੋਰੀਕਲ ਚੀਜ਼ ਹੁੰਦੀ ਆ, ਆਪਾਂ ਪਿਛਲੇ 200-400 ਸਾਲ ਨੂੰ ਵੀ ਛੱਡ ਦਈਏ, ਸਿੱਖਾਂ ਤੋਂ ਪਹਿਲਾਂ ਦੀ ਵੀ ਗੱਲ ਕਰ ਲਈਏ, ਜਿਹੜੀ ਕੋਈ ਵੱਡੀ ਚੀਜ਼ ਆਪਣੇ ਖਿੱਤੇ 'ਚ ਹੋਈ ਨਾ, ਉਹ ਪੰਜਾਬ ਵਾਲੇ ਏਰੀਏ 'ਚ ਹੀ ਹੋਈ ਆ। ਸਿਵਲਾਈਜੇਸ਼ਨ ਦੇਖੋ, ਜਿਹੜੀ ਇੰਦਸ ਸਿਵਲਾਈਜੇਸ਼ਨ ਸੀ, ਜਿੱਥੇ ਇਹ ਦੁਨੀਆ ਦਾ ਦੇਖੋ ਜੀ ਦਸਤੂਰ ਰਿਹਾ, ਇਹ ਤਾਂ ਹੁਣ ਸੌਖ ਹੋ ਗਈ ਆ ਵੀ ਤੁਸੀਂ ਕਿਤੇ ਵੀ ਰਹਿ ਸਕਦੇ ਆ, ਚਾਹੇ ਪਹਾੜਾਂ 'ਚ ਰਹਿ ਲਓ ਤੇ ਚਾਹੇ ਰੇਗਿਸਤਾਨ 'ਚ ਰਹਿ ਲਓ। ਅੱਗੇ ਤਾਂ ਜਿੱਥੇ ਦਰਿਆ ਹੁੰਦੇ ਸੀ ਉੱਥੇ ਹੀ ਹੁੰਦੀਆਂ ਸੀਗੀਆਂ ਸੱਭਿਅਤਾਵਾਂ। ਬਿਲਕੁਲ। ਆਪਾਂ ਜਿਹੜੀ 5 ਦਰਿਆਵਾਂ ਦੀ ਧਰਤੀ ਨੂੰ ਅਕਸਰ ਯਾਦ ਕਰਦੇ ਹਾਂ, ਹਾਂਜੀ, ਉਹ ਕਾਰਨ ਸੀ ਉੱਥੇ ਲੋਕਾਂ ਦਾ ਕਿ ਜਿਹੜੇ ਪਹਿਲੇਆਂ ਦਾ ਜਿਹੜਾ ਉਹ ਵਸਣ ਦਾ। ਸੋ ਕਈ ਕੁਛ ਦੇਖੋ ਉੱਥੇ ਜਿਹੜਾ ਉਹ ਹੋਇਆ, ਉੱਥੇ ਵਾਪਰਿਆ। ਇੰਦਸ ਸਿਵਲਾਈਜੇਸ਼ਨ ਤੋਂ ਕਿੱਥੇ ਤੱਕ ਜਿਹੜਾ ਉਹ ਆਪਾਂ ਇਸ ਟਾਈਮ ਪਹੁੰਚ ਜਿਹੜਾ ਚੁੱਕੇ ਹਾਂ। ਸੋ ਪੋਠੋਹਾਰ ਦਾ ਇਲਾਕਾ, ਪੋਠੋਹਾਰ ਦਾ ਇਲਾਕਾ ਜੀ। ਹਾਂ, ਪੋਠੋਹਾਰ ਦੇ ਇਲਾਕੇ ਦੇ ਵਿੱਚ ਇੱਕ ਜਿਹੜਾ ਉਹ ਰਾਜ ਆ ਅਨਰਦ, ਉਹਦੀ ਰਾਜਧਾਨੀ ਹੈ। ਠੀਕ ਹੈ ਜੀ। ਤੇ ਉੱਥੇ ਦੇ ਰਾਜੇ ਨੇ ਜਸਮਾਨ ਜੀ। ਪੋਠੋਹਾਰ ਦਾ ਆਪਾਂ ਨੂੰ ਤਾਂ ਚਲੋ ਜ਼ਿਆਦਾ ਦਰਸ਼ਕਾਂ ਸਰੋਤਿਆਂ ਨੂੰ ਪਤਾ ਹੋਣਾ, ਪਰ ਇਹ ਜਿਹੜਾ ਅੱਜ ਦਾ ਇਸਲਾਮਾਬਾਦ, ਪਿੰਡੀ, ਇਹ ਸਾਰਾ ਏਰੀਆ ਪੋਠੋਹਾਰ ਦਾ ਏਰੀਆ ਆ। ਹਾਂਜੀ। ਠੀਕ ਹੈ। ਸੋ ਨਾਰਦਰਨ ਪੰਜਾਬ ਜਾਂ ਜਿਹੜਾ ਫੁੱਟ ਹਿਲਸ ਚਲਿਆ ਜਾਂਦਾ ਜਿੱਥੇ, ਉਹ ਉਸ ਏਰੀਏ ਨੂੰ ਪੋਠੋਹਾਰ ਕਹਿੰਦੇ ਨੇ। ਉੱਥੇ ਦੀ ਕਹਾਣੀ ਆ ਇਹ। ਤੇ ਉੱਥੇ ਦੀ ਕਹਾਣੀ ਹੈ, ਜਿਵੇਂ ਪ੍ਰੋਫੈਸਰ ਸਾਹਿਬ ਆਪ ਵੀ ਲਿਖਦੇ ਆ, ਉਹ ਕਹਿੰਦੇ ਵੀ ਇਹ ਜਿਹੜੀ ਇਹ ਉਹਨਾਂ ਨੇ ਜਾਣੀ ਕਿ ਜਿਵੇਂ ਡਿਫਾਈਨ ਕੀਤੀ ਆ, ਉਹ ਕਹਿੰਦੇ ਯੂਟੋਪੀਆ ਆਫ ਐਨ ਆਈਡੀਅਲ ਪੋਲੀਟੀਕਲ ਸਟੇਟ ਦੀ ਗੱਲ ਕੀਤੀ ਹੈ। ਜਾਣੀ ਇਹ ਜਿਹੜੀ ਇਹਦਾ ਸਾਰਾ ਸੈਂਟਰਲ ਆਈਡੀਆ ਹੈ ਕਿਹੋ ਜਿਹਾ ਹੋ ਸਕਦਾ ਪੋਲੀਟੀਕਲ ਸਟੇਟ ਜਿਹੜਾ ਰਿਲੀਜਨ ਬੇਸਡ ਹੋਊਗਾ, ਹੈ ਨਾ, ਧਰਮ ਤੋਂ ਚੱਲੇਗਾ। ਹਾਂ। ਇੱਥੇ ਇੱਕ ਹੁਣ ਹੋਰ ਗੱਲ ਆ ਗਈ, ਆਪਾਂ ਮੈਨੂੰ ਨਾ ਉਹ ਗੱਲ ਹੋਈ ਇੱਥੇ ਹੀ ਸੀਗੀ, ਆਪਣਾ ਰੇਡੀਓ ਸਟੇਸ਼ਨ ਹੀ, ਹੈ ਨਾ। ਹਾਂਜੀ। ਤੇ ਕਿਸੇ ਨੇ ਇਹ ਗੱਲ ਕਹੀ ਸੀਗੀ ਕਦੇ, ਆਪਾਂ ਚਲੋ ਨਾਂ ਤਾਂ ਕਿਉਂ ਲੈਣਾ, ਵਧੀਆ ਸਕਾਲਰ ਨੇ, ਤੇ ਉਹਨਾਂ ਦਾ ਇਹ ਬਿਆਨ ਸੀਗਾ ਇੱਕ ਗੱਲਬਾਤ 'ਚ ਇੱਥੇ ਅਸਲ 'ਚ। ਉਹ ਕਹਿੰਦੇ ਸੀ ਵੀ ਜਿੰਨੇ ਵੀ ਰਾਜ ਧਰਮ ਨੂੰ ਵਿਚਾਲੇ ਲੈ ਕੇ ਚੱਲਦੇ, ਉਹਨਾਂ ਦਾ ਮਾੜਾ ਹਾਲ ਆ। ਇਹ ਸਟੇਟਮੈਂਟ ਸੀਗੀ। ਤੇ ਆਪਾਂ ਚਲੋ ਅਗਰੀ ਨਹੀਂ ਕਰਦੇ, ਹੈ ਨਾ, ਹਰ ਇੱਕ ਚੀਜ਼ ਨਾਲ ਆਪਾਂ ਓਬਵੀਅਸਲੀ ਐਗਰੀ ਟੂ ਡਿਸਐਗਰੀ ਹੁੰਦਾ। ਸਿੱਖਾਂ ਦੀ ਵੀ ਗੱਲ ਕਰਦੇ ਹਾਂ ਆਪਾਂ, ਕਹਿੰਦੇ ਵੀ ਜਿਹੜਾ ਸਾਡੀ ਰਾਜਨੀਤੀ ਹੈ, ਸਿਆਸਤ ਆ, ਸਿੱਖ ਸਿਆਸਤ ਆ, ਉਹ ਤਰ੍ਹਾਂ ਧਰਮ ਹੋਣਾ ਚਾਹੀਦਾ, ਧਰਮ ਤੋਂ ਪ੍ਰੇਰਿਤ ਹੋ ਕੇ, ਤੇ ਤਾਂ ਹੀ ਸਿੱਖ ਸਿਆਸਤ ਕਹਾਂਗੇ ਉਹਨੂੰ। ਇੱਥੇ ਵੀ ਜਿਹੜੀ ਇਹ ਕਿਤਾਬ ਆ, ਇਹਦਾ ਤੁਰਾ ਧਰਮ, ਤੇ ਧਰਮ ਨੂੰ ਵਿਚਾਲੇ ਲੈ ਕੇ ਵੀ ਕਿਹੋ ਜਿਹੀ ਇੱਕ ਵਧੀਆ ਸੋਹਣਾ ਰਾਜ ਸਿਰਜਿਆ ਜਾ ਸਕਦਾ। ਨਾਲੇ ਲੇਖਕ ਵੀ ਫਿਰ ਧਰਮ ਨੂੰ ਮੋਹਰੇ ਰੱਖ ਕੇ ਚੱਲ ਰਿਹਾ ਨਾ, ਇਹ ਵੀ ਗੱਲ। ਸੋ ਇਹ ਹੈਗੀ ਆ ਪੋਠੋਹਾਰ ਦੀ, ਜਿਵੇਂ ਦਾਨੀ ਤੇ ਹਜ਼ਾਰਾ ਜਿਹੜਾ ਅੱਜ ਦਾ ਇਸਲਾਮਾਬਾਦ ਪਿੰਡੀ ਵਾਲਾ ਏਰੀਆ, ਉੱਥੇ ਦੀ ਕਹਾਣੀ ਹੈ ਜੀ। ਸੋ ਰਾਜਾ ਜਸਮਾਨ ਜੀ ਹੈ, ਕੁੜੀ ਪ੍ਰਕਾਸ਼ਨਾ ਉਹਦੀ ਪ੍ਰਿੰਸੈਸ, ਹੈ ਨਾ, ਤੇ ਉਹ ਸਟੇਜ ਤੋਂ ਫਿਰ ਇਹ ਕਹਾਣੀ ਸ਼ੁਰੂ ਹੁੰਦੀ ਆ। ਇਹ ਦੁੱਖ 'ਚ ਚਲਿਆ ਜਾਂਦਾ। ਹਾਂਜੀ। ਜਦੋਂ ਉਹਦੀ ਘਰ ਵਾਲੀ ਦੀ ਮੌਤ ਹੋ ਜਾਂਦੀ ਹੈ, ਪ੍ਰਕਾਸ਼ਨਾ ਨੂੰ ਜਨਮ ਦੇਣ ਲੱਗਿਆ ਜਾਂ ਉਤੋਂ ਤੁਰੰਤ ਬਾਅਦ 'ਚ, ਫਿਰ ਇਹ ਸਾਧੂ ਬਣ ਕੇ ਵਿਚਰਦਾ ਆਪਣੇ ਰਾਜ ਦੇ ਵਿੱਚ, ਤੇ ਕੁੜੀ ਨੂੰ ਮੁੰਡਾ ਬਣਾ ਕੇ ਨਾਲ ਲੈ ਕੇ ਜਾਂਦਾ। ਬਿਲਕੁਲ। ਤੇ ਆਪ ਵੀ ਪ੍ਰੋਫੈਸਰ ਸਾਹਿਬ ਜਿਵੇਂ ਇੱਕ ਇੱਥੇ ਪਹਿਲੇ ਚੈਪਟਰ 'ਚ ਇਹ ਲਿਖਦੇ ਆ, ਦੇਅਰ ਕਿੰਗ ਵਾਜ਼ ਨਾਟ ਜਸਟ ਅ ਰੂਲਰ ਬਟ ਅ ਸੇਂਟਲੀ ਫਿਗਰ ਡੀਪਲੀ ਡਿਵੋਟਡ ਟੂ ਹਿਸ ਪੀਪਲ ਐਂਡ ਸਪਿਰਿਚੁਅਲ ਪਾਥ।
ਹੈ ਨਾ, ਨਾਲ ਸਪਿਰਿਚੁਅਲ ਪਾਥ ਦੀ ਗੱਲ ਨਾਲ ਕੀਤੀ ਆ ਉਹਨਾਂ ਨੇ, ਹੈ ਨਾ। ਸੋ ਹੀ ਵਾਸ ਅ ਸੇਕਰਡ ਵਾਈਸਰਜੈਂਟ ਆਫ ਗॉड ਔਨ ਅਰਥ। ਇਹ ਉੱਦਾਂ ਇਹਨਾਂ ਦਾ ਕਹਿਣਾ ਵੀ ਇਹੀ ਆ ਵੀ ਜਿਹੜਾ ਇੱਕ ਸ਼ਾਸਕ ਆ ਜਾਂ ਇੱਕ ਰੂਲਰ ਆ, ਅੱਜ ਦੇ ਜ਼ਮਾਨੇ 'ਚ ਰੂਲਰ ਨਹੀਂ, ਚਲੋ ਪ੍ਰਧਾਨ ਮੰਤਰੀ ਹੋਵੇ, ਰਾਸ਼ਟਰਪਤੀ ਹੋਵੇ, ਜਿਹੜਾ ਵੀ ਅਹੁਦੇਦਾਰ ਆ, ਵੀ ਉਹ ਰੱਬ ਦਾ ਦੂਤ ਹੋਣਾ ਚਾਹੀਦਾ। ਇੱਥੇ ਜਿਹੜਾ ਜਿਵੇਂ ਹੁਣ ਬੁੱਧ ਧਰਮ ਦੇ ਵਿੱਚ ਅੱਡ ਸਟੇਜਸ ਆਉਂਦੀਆਂ ਨੇ, ਜਿਵੇਂ ਆਪਾਂ ਗੱਲ ਕਰਦੇ ਸੀ, ਹੈ ਨਾ, ਉਹ ਕਿੰਗ ਜਿਹੜਾ ਕਹਿੰਦੇ ਸੀ ਉਹ ਅਰਾਹਤ ਸੀਗਾ, ਹੈ ਨਾ, ਉਹ ਸਟੇਜ 'ਤੇ ਪਹੁੰਚਿਆ ਹੋਇਆ ਸੀਗਾ, ਠੀਕ ਹੈ ਨਾ। ਅਤੇ ਉੱਥੇ ਹੀ ਵਾਜ਼ ਬੋਥ ਐਜ਼ ਅ ਟੈਂਪਰਲ ਲੀਡਰ ਐਂਡ ਅ ਸਪਿਰਿਚੁਅਲ ਗਾਈਡ, ਹੈ ਨਾ, ਐਂਡ ਦਾ ਹਾਈਐਸਟ ਆਈਡੀਅਲਸ ਆਫ ਹਿਸ ਫੇਥ। ਉਹੀ ਸਪਿਰਿਚੁਅਲੀ ਲੀਡ ਕਰਦਾ ਸੀ ਆਪਦੀ ਪ੍ਰਜਾ ਨੂੰ, ਠੀਕ ਹੈ। ਉਹੀ ਜਦੋਂ ਐਜ਼ ਅ ਲੜਨਾ ਹੁੰਦਾ ਸੀਗਾ ਵਿਰੋਧੀ ਨਾਲ, ਤਾਂ ਉਹ ਮਿਲਟਰੀ ਵਾਲਾ ਕੰਮ। ਅਤੇ ਹੁਣ ਇੱਥੇ ਸੇਂਟ ਅਤੇ ਸੋਲਜਰ ਵਾਲੀ ਗੱਲ ਫਿਰ ਇਹੀ ਆ। ਹਾਂਜੀ, ਤੁਸੀਂ ਨਹੀਂ ਹਰਸ਼, ਤੁਸੀਂ ਇਹ ਦੇਖੋ ਨਾ ਵੀ ਦੁਨੀਆ 'ਚ ਕਿਤੇ ਵੀ ਆ, ਬੈਲੈਂਸ ਤਾਂ ਇੱਦਾਂ ਹੀ ਆ। ਬੈਲੈਂਸ ਤਾਂ ਹਮੇਸ਼ਾ ਹੀ ਇੱਦਾਂ, ਈਵਨ ਤੁਸੀਂ ਇਨਸਾਨਾਂ ਨੂੰ ਛੱਡ ਦਿਓ, ਆਪਾਂ ਜੇ ਜਾਨਵਰਾਂ ਚਲੀਏ, ਇਨਸਾਨ ਵੀ ਚਲੋ ਇੱਕ ਜਾਨਵਰ ਦੇ ਤੌਰ ਦੇ ਉੱਤੇ ਹੀ ਆਪਾਂ ਦੇਖਦੇ, ਸੋਸ਼ਲ ਐਨੀਮਲ ਆਪਾਂ ਕਹਿ ਦਿੰਦੇ ਆ। ਉਹ ਕਿਹੜਾ ਹਰ ਟਾਈਮ ਲੜਦੇ? ਬਿਲਕੁਲ। ਜਿਸ ਟਾਈਮ ਦੇ ਉੱਤੇ ਕੋਈ ਉਹਨਾਂ ਦੇ ਇਲਾਕੇ ਨੂੰ ਖਤਰਾ ਹੁੰਦਾ ਉਦੋਂ ਹੀ ਕਰਦੇ, ਬਾਕੀ ਟਾਈਮ ਤਾਂ ਪੀਸ ਟਾਈਮ ਹੀ ਚੱਲ ਰਿਹਾ ਹੁੰਦਾ ਵੀ ਕਿੱਦਾਂ ਜਿਹੜਾ ਉਹਨਾਂ ਨੇ ਚਲਾਉਣਾ ਹੈਗਾ। ਅਤੇ ਫਿਰ ਇਹ ਦੋਨੇ ਜਾਣੇ ਜਿਵੇਂ ਉੱਥੇ ਰਹਿੰਦੇ ਨੇ, ਆਪਾਂ ਜ਼ਿਆਦਾ ਡਿਟੇਲ 'ਚ ਨਾ ਦਈਏ ਕਿਉਂਕਿ ਆਪਾਂ ਲੋਕ ਚਾਹੁੰਦੇ ਹਾਂ ਵੀ ਜਿਹੜੇ ਆਪਣੇ ਦਰਸ਼ਕ ਆ ਉਹ ਵੀ ਪੜ੍ਹਨ ਕਿਤਾਬ ਨੂੰ। ਬਿਲਕੁਲ। ਸੋ ਜਿਹੜੀ ਇਹ ਪਹਿਲੇ ਚੈਪਟਰ ਦੇ ਵਿੱਚ ਬੇਸਿਕਲੀ ਜਿਹੜੀ ਗੱਲ ਕੀਤੀ ਪਈ ਆ, ਉਹ ਇਹੀ ਗੱਲ ਕੀਤੀ ਵੀ ਆ, ਉਹ ਕਿਹੋ ਜਿਹਾ ਸੀਗਾ, ਹੈ ਨਾ, ਸਟੇਟ ਕਿਹੋ ਜਿਹਾ ਸੀਗਾ, ਅਤੇ ਰਾਜਾ ਕਿਹੋ ਜਿਹਾ ਸੀਗਾ, ਉਹਦੀ ਪ੍ਰਿੰਸੈਸ ਸੀਗੀ, ਹੈ ਨਾ। ਅਤੇ ਰਾਜਾ ਕਹਿੰਦੇ ਵੀ ਬਾਹਰ ਵੀ ਜਦ ਚਲਿਆ ਜਾਂਦਾ ਸੀਗਾ ਲੋਕਾਂ ਨੂੰ ਮਿਲਣ ਐਜ਼ ਅ ਸਾਧੂ ਬਣ ਕੇ, ਹੈ ਨਾ, ਫੇਸ ਬਦਲ ਕੇ, ਵੀ ਦੇਖਦਾ ਸੀ ਵੀ ਲੋਕਾਂ 'ਚ ਕੀ ਆ, ਅਤੇ ਟੀਚਿੰਗਸ ਵੀ ਸੀਗੀਆਂ ਉਹਦੀਆਂ, ਸਿੱਖਿਆ ਵੀ ਦੇ ਕੇ ਆਉਂਦਾ ਸੀ ਕੋਈ ਨਾ ਕੋਈ, ਹੈ ਨਾ। ਸਾਧੂ ਵਾਂਗੂ ਵਿਚਰਦਾ ਸੀ ਕਿਉਂਕਿ ਉਹਦਾ ਆਪਣਾ ਸਪਿਰਿਚੁਅਲ ਲੈਵਲ ਹੀ, ਜਿੱਦਾਂ ਤੁਸੀਂ ਅਰਹਾਤ, ਤੇ ਉਸ ਲੈਵਲ ਦਾ ਸੀਗਾ। ਬੋਧੀਆਂ ਦੇ ਵਿੱਚ ਨਿਰਵਾਣਾ ਸਭ ਤੋਂ ਉੱਤੇ ਵਾਲੀ ਆ ਜਿਹੜੀ ਉਹ ਚੀਜ਼ ਆ। ਮੈਨੂੰ ਲੱਗਦਾ ਜਿੱਦਾਂ ਆਪਾਂ ਇੱਥੇ ਕਹਿ ਲਈਏ ਵੀ ਸੰਤ ਵਾਲੀ ਅਵਸਥਾ ਜਾਂ ਗੁਰਮੁਖ ਵਾਲੀ ਅਵਸਥਾ, ਵੀ ਉਸ ਲੈਵਲ ਦੀ ਜਿਹੜੀ ਅਵਸਥਾ ਦੇ ਬਰਾਬਰ, ਉਸ ਤੋਂ ਇੱਕ ਲੈਵਲ ਥੱਲੇ ਅਰਹਾਤ ਹੁੰਦਾ। ਉਸ ਤੋਂ ਬਾਅਦ 'ਚ ਜਿਹੜਾ ਮੋਕਸ਼ ਜਾਂ ਨਿਰਵਾਣਾ ਵਾਲੀ ਜਿਹੜੀ ਉਹ ਚੀਜ਼ ਆ ਜਾਂਦੀ ਆ। ਅਤੇ ਤਾਂ ਹੀ ਤਾਂ ਆਪਾਂ ਦੇਖਦੇ ਹਾਂ ਵੀ ਜਿਹੜੇ ਬੋਧੀ ਭਿਕਸ਼ੂ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਆਪਣਾ ਜੀਵਨ ਜਿਹੜਾ ਉਸ ਤਰੀਕੇ ਦੇ ਨਾਲ ਕੱਟਦੇ ਨੇ। ਇੱਕ ਅਮਰੀਕਾ ਦੇ ਵਿੱਚ ਆਫ ਟੋਪਿਕ ਕੁਛ ਕੁ ਜਿਹੜੇ ਇਸ ਟਾਈਮ ਕੁਛ ਬੋਧੀ ਭਿਕਸ਼ੂ ਨੇ, ਉਹ ਵਾਕ ਫਾਰ ਪੀਸ ਕਰ ਰਹੇ। ਅੱਛਾ। 3000 ਮੀਲ ਆਲਰੇਡੀ ਚੱਲ ਚੁੱਕੇ ਆ ਪੈਦਲ। ਅੱਛਾ। ਬਹੁਤ ਸਾਰੇ ਸੂਬਿਆਂ 'ਚੋਂ ਲੰਘ ਕੇ ਜਾ ਚੁੱਕੇ ਆ, ਜਿੱਥੇ ਜਿੱਥੇ ਵੀ ਜਾਂਦੇ, ਜਿਹੜੇ ਵੀ ਸ਼ਾਂਤੀ ਦੀ ਗੱਲ ਕਰਨ ਵਾਲੇ ਲੋਕ ਨੇ, ਵੀ ਉਹ ਫਿਰ ਉਹਨਾਂ ਨੂੰ ਮਿਲਦੇ, ਉਹਨਾਂ ਨੂੰ ਵੈਲਕਮ ਕਰਦੇ ਆ, ਆਪਣੀਆਂ ਜਿਹੜੀਆਂ ਉਹ ਗੱਲਾਂ ਕਰਦੇ ਆ। ਨਾਲ ਉਹਨਾਂ ਦੇ ਇੱਕ ਡੌਗ ਆ, ਕੁੱਤਾ ਆ, ਉਹ ਬਹੁਤ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਟਰੈਂਡ ਦੇ ਤੌਰ ਦੇ ਉੱਤੇ ਉਹ ਚੱਲ ਰਿਹਾ। ਉਹ ਤੁਰਦਾ ਹੁਣ ਇੱਕ ਜਾਨਵਰ, ਇੱਕ ਬੰਦਾ ਹੈ, ਉਹ ਚੀਜ਼ ਦਾ ਫਰਕ ਆ। ਉਹਨੂੰ ਕਿਤੇ ਕੋਈ ਵੈਟ ਵਾਲੇ ਮਿਲ ਰਹੇ ਆ, ਇਹਨੂੰ ਆਮ ਲੋਕ ਕੋਈ ਫੁੱਲ ਲੈ ਕੇ ਉਹਨਾਂ ਦੇ ਲਈ ਜਿਹੜੇ ਖੜੇ ਆ। ਸੋ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ, ਖਾਸ ਕਰਕੇ ਉਹਨਾਂ ਦਿਨਾਂ 'ਚ ਅਰਸ਼ਦੀਪ ਸਿੰਘ, ਜਦੋਂ ਕੌਨਫਲਿਕਟ ਬਹੁਤ ਚੱਲ ਰਹੇ ਨੇ ਦੁਨੀਆ 'ਚ। ਸ਼ਾਂਤੀ ਦੇਖੋ, ਬੁੱਧ ਧਰਮ ਕਈ ਸਕਾਲਰ ਇਹ ਗੱਲ ਕਹਿੰਦੇ ਨੇ ਵੀ ਬੁੱਧ ਧਰਮ ਸਿੱਖੀ ਦੇ ਸਭ ਤੋਂ ਨੇੜੇ ਆ, ਹੈ ਨਾ। ਅਤੇ ਇਹਦੇ ਵਿੱਚ ਉਹਦਾ ਵੀ ਜਿਹੜੀ ਸੋਲਜਰ ਵਾਲਾ ਪਾਰਟ ਮਿਸ ਆ, ਬੇਸਿਕਲੀ ਉਹ ਕਹਿੰਦੇ ਕਿ ਉਹ ਸੰਤ ਜਿਹੜਾ ਸਿੱਖਾਂ ਨੇ ਦਿੱਤਾ, ਹੈ ਨਾ, ਪੂਰਾ ਕਰਤਾ ਇਹਨੂੰ, ਹੈ ਨਾ। ਪਰ ਦੇਖੋ, ਇਸੇ ਮੈਂ ਇੱਕ ਗੱਲ ਇਹ ਵੀ ਕਹੂੰਗਾ, ਜੋ ਇਸ ਟਾਈਮ ਬਰਮਾ ਦੇ ਵਿੱਚ ਕਰ ਰਹੇ ਆ, ਉਹ ਇਹੀ ਨੇ। ਹਾਂਜੀ, ਇਹ ਹਰੇਕ ਧਰਮ ਦੇ ਵਿੱਚ ਨਾ ਆ ਜਾਂਦੀਆਂ ਨੇ ਉਣਤਾਈਆਂ, ਆ ਜਾਂਦੀਆਂ ਨੇ ਸਮੇਂ ਦੇ ਨਾਲ, ਹਨ, ਅਤੇ ਉਹ ਇੱਥੇ ਵੀ ਆਈਆਂ ਹੋਣਗੀਆਂ ਜ਼ਰੂਰ। ਅਤੇ ਪਰ ਦੇਖੋ, ਹੈ ਤਾਂ ਇਨਸਾਨ ਹੀ ਹੈ ਨਾ। ਹਾਂ, ਬਹੁਤ ਜਿਹੜੇ ਵੱਡੇ ਵੱਡੇ ਰਾਜੇ ਹੋਏ ਨੇ, ਜਿਵੇਂ ਅਸ਼ੋਕ ਹੋਇਆ, ਹੈ ਨਾ, ਕਨਿਸ਼ਕ ਹੋਇਆ, ਦੁਬਈ, ਉਹਨਾਂ ਦੇ ਜਿਹੜੇ ਗਾਹਾਂ ਵਾਲੇ ਸੀਗੇ, ਹੈ ਨਾ, ਅਤੇ ਉਹਨਾਂ ਨੇ ਬੁੱਧ ਧਰਮ ਦਾ ਬਹੁਤ ਪ੍ਰਚਾਰ ਕੀਤਾ। ਦੇਖ ਲਓ, ਬੁੱਧ ਧਰਮ ਜਿਹੜਾ ਆਪਣਾ ਸਾਰਾ ਅੱਜ ਦਾ ਹਿੰਦੁਸਤਾਨ ਅਤੇ ਫਿਰ ਗਾਹਾਂ ਇੱਧਰ ਮਿਡਲ ਈਸਟ ਤੱਕ, ਸੈਂਟਰਲ ਏਸ਼ੀਅਨ ਕੰਟਰੀਜ਼, ਹੈ ਨਾ, ਅਤੇ ਸੀਰੀਆ ਤੱਕ ਬਾਰਡਰ ਕਹਿੰਦੇ ਚਲਿਆ ਜਾਂਦਾ ਸੀਗਾ। ਉੱਧਰ ਦੇਖ ਲਓ ਜਪਾਨ ਤੱਕ ਕਿੱਡਾ ਵੱਡਾ ਇਨਫਲੂਐਂਸ ਸੀਗਾ ਬੁੱਧ ਧਰਮ ਦਾ, ਹੈ ਨਾ। ਅਤੇ ਇਹ 'ਚ ਵੀ ਇੱਕ ਦੋ ਜਗ੍ਹਾ ਜਿਹੜੀਆਂ ਗੱਲਾਂ ਕੀਤੀਆਂ ਨੇ, ਉਹ ਆਪਾਂ ਗੱਲ ਕਹਾਂ ਅੱਗੇ ਕਰਾਂਗੇ। ਅਤੇ
ਬਈ ਉਹ ਜਿਹੜੇ ਚਾਈਨੀਜ਼ ਵੀ ਆਉਂਦੇ ਨੇ ਉਹ ਗੱਲਾਂ ਕਰਦੇ ਨੇ ਵੀ ਉੱਥੇ ਐਂ ਸੀਗਾ ਹੈ ਨਾ, ਜਿਹੜੀ ਐਕਚੁਅਲੀ ਹਿਸਟੋਰੀਕਲ ਫਿਰ ਪੀਸ ਵਿੱਚ ਐਡ ਹੁੰਦਾ ਜੀ ਹੈ ਨਾ। ਤੇ ਹੁਣ ਅੱਗੇ ਵਧੀਆ ਜੀ। ਹਾਂਜੀ, ਤੇ ਫਿਰ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਜਿਹੜੀ ਇਹ ਸਟੋਰੀ ਹੈ, ਕਹਿੰਦੇ ਤੇ ਟੇਲ ਆਫ the king in disguise and set the tone for a story where human sorrow meets divine compassion and where the search for love becomes a path to enlightenment। ਮੈਨੂੰ ਲੱਗਦਾ ਇਹ ਲਾਈਨ ਬੜੀ ਇੰਪੋਰਟੈਂਟ ਆ। ਹਾਂਜੀ, ਅੱਜ ਦੀ ਦੁਨੀਆ 'ਚ ਜੋ ਰੌਲਾ ਗੌਲਾ, ਦੁਨੀਆ ਤੋਂ ਮੇਰਾ ਭਾਵ ਇਹ ਨਹੀਂ ਵੀ ਆਪਾਂ ਜੀਓ ਪੋਲੀਟਿਕਸ ਦੀ ਗੱਲ ਕਰ ਰਹੇ ਹਾਂ, ਦੁਨੀਆ ਤੋਂ ਮੇਰਾ ਭਾਵ ਵੀ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਹਲਚਲ ਬਹੁਤ ਆ, ਰੌਲਾ ਗੌਲਾ ਬਹੁਤ ਆ, ਤੜਥੱਲੀ ਮਚੀ ਪਈ ਆ। ਭਾਲ ਹਰ ਕੋਈ ਸ਼ਾਂਤੀ ਰਿਹਾ ਹੈ, ਭਾਲ ਹਰ ਕੋਈ ਰਿਹਾ ਵੀ ਕਿਸ ਤਰੀਕੇ ਦੇ ਨਾਲ ਪ੍ਰੇਮ ਭਾਵ ਦੇ ਨਾਲ ਵੱਧਦੇ ਹੋਏ ਗੁਰੂ ਦੇ ਲਾਗੇ ਚਲੀਏ, ਬਿਲਕੁਲ, ਜਿਹੜੇ ਰੱਬ ਨੂੰ ਮੰਨਣ ਵਾਲੇ। ਸੋ ਇਹਦਾ ਫਿਰ ਤੀਜੇ ਚੈਪਟਰ 'ਚ ਲੋਕੀਨਾਂ ਦੀ ਗੱਲ ਹੁੰਦੀ ਹੈ। ਇਹ ਕੌਣ ਸੀਗੀ ਜੀ? ਜਿਹੜਾ ਤੀਜਾ ਕਰੈਕਟਰ ਆ ਜਾਂਦਾ ਵੱਡਾ ਇਹਦੇ 'ਚ, ਉਹ ਹੈਗੀ ਆ ਕੁੜੀ ਆ ਇੱਕ, ਪਰ ਉਹ ਇੱਕ ਤਰ੍ਹਾਂ ਦੀ ਸਾਧੂ ਆ, ਸਾਧਨੀ ਆ, ਮਤਲਬ ਉਹ ਜਿਹੜੇ ਜਿਵੇਂ ਉਹ ਰਹਿੰਦੀ ਆ, ਜਿਵੇਂ ਦੀ ਉਹਦੀ ਇੱਛਾ, ਜਿਵੇਂ ਉਹ ਚੀਜ਼ਾਂ ਕਰਦੀ ਆ, ਤਾਂ ਪਿੰਡ 'ਚ ਸਭ ਤੋਂ ਜ਼ਿਆਦਾ ਸੇਕਰੇਡ ਉਹਨੂੰ ਮੰਨਦੇ ਆ। ਠੀਕ ਹੈ ਜੀ। ਤੇ ਉਸ ਪਿੰਡ ਦੇ ਸਾਰੇ ਬੰਦੇ ਉਹਨੂੰ ਇੱਕ ਲੀਡਰ ਦੇ ਤੌਰ 'ਤੇ, ਰਿਲੀਜੀਅਸ ਲੀਡਰ ਦੇ ਤੌਰ 'ਤੇ ਮੰਨ ਕੇ ਚੱਲਦੇ ਆ, ਹੈ ਨਾ, ਸਾਧੂ ਦੇ ਤੌਰ 'ਤੇ। ਤੇ ਇੱਕ ਵਾਰੀ ਫਿਰ ਉਹ ਕਹਿੰਦੇ ਨੇ ਵੀ ਜਦੋਂ ਕਿੰਗ ਆ ਜਿਹੜਾ ਜਸਮਾਨ ਜੀ ਤੇ ਪ੍ਰਕਾਸ਼ ਨਾ, ਉਹਨਾਂ ਦੇ ਫਿਰ ਪਿੰਡ ਜਾਂਦੇ ਨੇ, ਹੈ ਨਾ, ਤੇ ਪਿੰਡ ਜਾਂਦੇ ਨੇ ਤੇ ਉੱਥੇ ਉਹ ਪਹਿਲੀ ਵਾਰ ਲੋਕੀਨਾ ਉਹਨੂੰ ਮਿਲਦੀ ਆ, ਪ੍ਰਿੰਸੈਸ ਪ੍ਰਕਾਸ਼ਨਾ ਨੂੰ, ਤੇ ਨਾਲੇ ਉਹ ਰਾਜੇ। ਹੁਣ ਇੱਥੇ ਜਿਹੜਾ ਇਹਦੀ ਪਿਕਚਰ ਖਿੱਚੀ ਆ ਪ੍ਰੋਫੈਸਰ ਸਾਹਿਬ ਨੇ ਜਾਂ ਕਹਾਣੀ ਨੇ, ਉਹ ਖਿੱਚੀ ਹੈ ਵੀ ਲੋਕੀਨਾ ਰਾਜੇ ਨੂੰ ਬਹੁਤ ਹੀ ਆਦਰ ਮਾਣ ਨਾਲ ਦੇਖਦੀ ਆ, ਸਪਿਰਚੁਅਲੀ ਹੈਗਾ ਉਹ ਸ਼ਾਸਕ ਆ, ਬਟ ਉਹਨੂੰ ਇਹ ਲੱਗਦਾ ਵੀ ਰਾਜਾ ਬਹੁਤ ਵੱਡਾ ਸਪਿਰਚੁਅਲ ਲੀਡਰ ਆ ਸਾਡਾ। ਇੱਥੇ ਜਿਹੜੀ ਗੱਲ ਆਪਣੇ ਲਈ ਸਿੱਖਣ ਵਾਲੀ ਹੈ ਵੀ ਜਿਹੜੇ ਬੰਦੇ ਨੇ ਰੂਲ ਕਰਨਾ ਨਾ, ਉਹ ਇਕੱਲਾ ਰਾਜਨੀਤੀ ਵਾਲਾ ਬੰਦਾ ਨਹੀਂ ਹੋਣਾ ਚਾਹੀਦਾ, ਉਹਦੇ 'ਚ ਸਪਿਰਚੁਅਲ ਵੀ ਹੋਣੇ ਚਾਹੀਦੀਆਂ ਨੇ ਕੁਆਲਿਟੀਜ਼। ਇਹਨਾਂ ਨੇ ਪਿੱਠ ਭੂਮੀ ਬੰਨੀ ਹੈ ਨਾ ਇਹਦੀ, ਵੀ ਇਹ ਰਹਾਤ ਸੀਗਾ, ਵੀ ਇਹ ਸਪਿਰਚੁਅਲੀ ਉਸ ਲੈਵਲ ਨਿਰਵਾਣਾ ਤੋਂ ਇੱਕ ਸਟੈਪ ਪਿੱਛੇ ਸੀਗਾ। ਸੋ ਤੇ ਇਹਦੇ 'ਚ ਇੱਥੇ ਕਾ ਕੇ ਜਦੋਂ ਕਿੰਗ ਵਿਜ਼ਿਟ ਆਏ ਹੈ ਨਾ, ਦ ਕਿੰਗਸ ਵਿਜ਼ਿਟ, ਤੇ ਲੋਕੀਨਾ ਆ ਜਾਂਦੀ ਹੈ, ਲੋਕੀਨਾ ਦੇ ਨਾਲ ਰਹਿੰਦੀ ਹੈ, ਹੈ ਨਾ, ਤੇ ਉਹ ਪੱਕੀ ਫਿਰ ਜਿਹੜੀ ਪ੍ਰਿੰਸੈਸ ਆ ਪ੍ਰਕਾਸ਼ਨਾ ਦੇ ਨਾਲ ਲੱਗ ਜਾਂਦੀ ਹੈ। ਲੋਕੀਨਾ ਹੀ ਆ ਜਿਹੜੀ ਪਛਾਣ ਲੈਂਦੀ ਆ ਵੀ ਇਹ ਰਾਜਾ ਵੀ ਆ, ਕਿਉਂਕਿ ਇਹ ਤਾਂ ਭੇਸ ਬਦਲ ਕੇ ਜਿਹੜੇ ਉਹ ਆਏ ਹੁੰਦੇ ਆ। ਹਾਂ, ਉਹ ਸਾਧੂ ਅਸਲ 'ਚ ਲੋਕੀਨਾ ਨੂੰ ਜਿਹੜੀ ਉਹ ਸਿੱਖਿਆ ਦੇ ਗਿਆ, ਉਹ ਜਿਹੜਾ ਸਾਧੂ ਸੀ ਉਹ ਰਾਜਾ ਹੀ ਸੀਗਾ ਕਦੇ, ਪਹਿਲੋਂ ਵੀ ਉੱਦਾਂ ਕਰਦਾ ਰਿਹਾ। ਹਾਂ, ਤੇ ਫਿਰ ਉਦੋਂ ਬਾਅਦ 'ਚ ਜਿਹੜੀ ਇਹ ਗੱਲ ਹੁੰਦੀ ਹੈ ਵੀ ਜਿਹੜੀ ਉਹਦੀ ਮੈਂਟਲ ਸਟੇਟ ਜਾਂ ਰਿਲੀਜੀਅਸ ਸਟੇਟ ਦੀ ਗੱਲ ਹੁੰਦੀ ਆ ਪ੍ਰਕਾਸ਼ਨਾ ਦੀ ਜਾਂ ਜਿਹੜੇ ਰਾਜੇ ਦੀ, ਹੈ ਨਾ, ਉਹਦੇ ਬਾਰੇ ਕਾਫੀ ਵਿਸਥਾਰ 'ਚ ਦੱਸਿਆ ਜਾਂਦਾ ਵੀ ਸਪਿਰਚੁਅਲ ਵਿਜ਼ਨ ਕੀ ਸੀ ਉਹਨਾਂ ਦੀ, ਹੈ ਨਾ। ਉਹ ਕਹਿੰਦੇ ਫਿਰ ਅਨਰਦ ਦੀ ਗੱਲ ਦੱਸਦੇ ਆ, ਜਿਵੇਂ ਇੱਥੇ ਪ੍ਰੋਫੈਸਰ ਸਾਹਿਬ ਇੱਕ ਜਗ੍ਹਾ ਲਿਖਦੇ ਆ, ਉਹ ਕਹਿੰਦੇ ਅਨਰਦ ਵਾਜ਼ ਅ ਲੈਂਡ ਫ੍ਰੀ ਫਰੋਮ ਸਟਰਾਈਫ ਵੇਅਰ ਦ ਜਸਟਿਸ ਐਂਡ ਪੀਸ reignited naturally, है ना, reign naturally. The king's teaching had fostered a society where disputes were resolved within the community, and the government's role was minimal. The people's heart were bound by love and mutual respect, making the kingdom a shining example of harmonious living. है ना, ਤੇ ਕਹਿਣ ਦਾ ਮਤਲਬ ਇਹ ਵੀ ਲੋਕ ਇੰਨੇ ਪਿਆਰ ਨਾਲ ਰਹਿੰਦੇ ਸੀਗੇ, ਕੋਈ ਚੋਰੀ ਨਹੀਂ ਸੀ, ਸਰਕਾਰ ਦੀ ਬੜੀ ਲੋੜ ਨਹੀਂ, ਸਰਕਾਰ ਆਪਸ 'ਚ ਕੋਈ ਵੀ ਮਤਭੇਦ ਜਾਂ ਕਿੱਦਾਂ ਵਧੀਆ ਹਾਰਮਨੀ ਦੇ ਨਾਲ ਪਿਆਰ ਦੇ ਨਾਲ ਰਹਿਣਾ, ਇੱਕ ਦੂਜੇ ਦੀ ਮਦਦ ਕਰਦੇ ਹੋਏ ਰਹਿਣਾ। ਇਹ ਸੰਗਰਾ ਕਰਕੇ ਸੀਗਾ ਇਹ ਪਿੰਡ, ਸੰਗਰਾ ਪਿੰਡ ਸੀਗਾ ਇਹ ਅਨਰਦ ਦੇ ਵਿੱਚ। ਸੋ ਇੱਥੇ ਇਹ ਗੱਲ ਜ਼ਰੂਰੀ ਹੈ ਕਿਉਂਕਿ ਅਗਲੇ ਚੈਪਟਰ 'ਚ ਫਿਰ ਇੱਕ ਬਹੁਤ ਵੱਡੀ ਗੱਲ ਆਉਣੀ ਹੈ, ਜਿਵੇਂ ਉਹ ਤਾਂ ਇਹ ਗੱਲ ਪੜ੍ਹਨੀ ਚਾਹੁੰਦਾ ਸੀਗਾ, ਹੈ ਨਾ, ਜਿਹੜੀ ਮੈਨੂੰ ਲੱਗਦਾ ਆਉਂਦਾ ਵੀ ਮੈਨੂੰ ਇਹ ਪੜ੍ਹ ਕੇ ਬਹੁਤ ਜ਼ਿਆਦਾ ਮਤਲਬ ਮੈਂ ਜਦੋਂ ਆਪਾਂ ਚਲੋ ਗੱਲ ਕਰਕੇ ਫਿਰ ਉਹਦੀ ਡਿਟੇਲ 'ਚ ਗੱਲ ਕਰਦੇ ਹਾਂ ਵੀ ਕੀ ਸਿੱਖਣ ਨੂੰ ਮਿਲਦਾ, ਹੈ ਨਾ। ਸੋ ਦੇਖਿਆ ਉਹਨਾਂ ਨੇ ਵੀ ਪਿੰਡ ਦਾ ਵੀ ਆਪਾਂ ਨੂੰ ਪਤਾ ਲੱਗ ਗਿਆ, ਸਟੇਟ ਦਾ ਵੀ ਪਤਾ ਲੱਗ ਗਿਆ, ਬਹੁਤ ਸੋਹਣਾ ਸੀਗਾ, ਜਿੱਥੇ ਪਿੰਡ ਆਏ ਸੰਗ ਮਾਡਲ ਪਿੰਡ ਦੇ ਤੌਰ ਦੇ ਉੱਤੇ ਚੱਲ ਰਹੇ ਸੀਗੇ, ਲੋਕ ਵਧੀਆ ਸੀਗੇ, ਹੈ ਨਾ, ਰਾਜਾ ਤੇ ਪ੍ਰਕਾਸ਼ ਨਾਲ ਉੱਥੇ ਆਏ। ਇਹ ਕਹਿੰਦੇ ਕਿੰਗਸ ਵਿਜ਼ਿਟ ਟੂ ਸੰਗਰਾ, ਜਦੋਂ ਗੱਲ ਕਰਦੇ ਨਾ ਵੀ ਕਿੰਗ ਫਿਰ ਉੱਥੇ ਬੈਠ ਜਾਂਦਾ ਲੋਕਾਂ ਕੋਲੇ, ਹੈ ਨਾ, ਉਹਨਾਂ ਦੀਆਂ ਗੱਲਾਂ ਸੁਣਦਾ, ਪ੍ਰਕਾਸ਼ ਨਾਲ ਵੀ ਬਹਿ ਜਾਂਦੀ ਹੈ ਉਹਦੇ ਕੋਲੇ, ਲੋਕੀਨਾ ਬਹਿ ਜਾਂਦੀ ਹੈ, ਹਨ। ਅਤੇ ਕਿੰਗ ਲੋਕਾਂ ਦੀ ਬਹੁਤ ਕਹਿੰਦਾ ਵੀ ਤੁਸੀਂ ਬਹੁਤ ਵਧੀਆ, ਹੈ ਨਾ, ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ, ਸੋ ਇਜ਼ ਗੁੱਡ।
ਪਰ ਉੱਥੇ ਇੱਕ ਆਹ ਥੋੜ੍ਹਾ ਜਿਹਾ ਪੈਰਾ ਹੈਗਾ ਤਾਂ ਲੰਬਾ, ਪਰ ਆਪਾਂ ਥੋੜ੍ਹਾ ਪੜ੍ਹ ਲਈਏ ਇਹਨੂੰ, ਹੈ ਨਾ, ਜ਼ਰੂਰ। ਤੇ ਫਿਰ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਉਹ ਕਹਿੰਦਾ ਕਿ ਰਾਜਾ ਕਹਿ ਰਿਹਾ, ਜਿਹੜੇ ਉੱਥੇ ਲੋਕ ਇਕੱਠੇ ਹੋਏ ਨੇ, ਇਹ ਕਿਹੜੇ ਚੈਪਟਰ 'ਚ? ਇਹ ਹੈਗਾ ਜੀ ਕਿੰਗਸ ਵਿਜ਼ਿਟ। ਠੀਕ ਹੈ ਜੀ। ਠੀਕ ਹੈ। ਇਹ ਕਹਿੰਦਾ ਵੀ ਦਾ ਓਨਲੀ ਡਿਪਾਰਟਮੈਂਟ that is reinforced is the military, which is centralized in your king. All the civil departmental work has been decentralized into villages that govern themselves and people manage their own affairs. ठीक है? This is the great solace to your king, and he works for you with your increased joy, both as your king, your minister of state, and your commander-in-chief. It is essential that your king should have a very effective fence around the garden of roses that this country of Anard has become with your goodness, hard work and virtue. The more developed a state in its moral life, the greater is the need of defense of its peace, lest it is threatened from outside. And therefore your king insists on a strong military force. So with your consent, he has ruled every man of Anard between the age of 19 and 23 should undergo military training for 5 years at the state expense. This would form your own protecting militia. So you will see that your government is the cheapest for you on your account of your goodwill to each other, your unity, your love, your hard work, your cordial spirit of cooperative labor, and your king's ancestral treasury too is for you and you alone in times of need. It is held as your trust by your king for you. ਹੁਣ ਇੱਥੇ ਹੀ ਗੱਲ ਹੁੰਦੀ ਹੈ, ਮੈਂ ਨਾ ਜਦੋਂ ਇਹ ਬਹੁਤ ਵਾਰ ਸੁਣਿਆ ਸੀਗਾ ਇਹ ਗੱਲ, ਬਈ ਨਾ ਜਿਹੜੀ ਪਾਵਰ ਆ ਉਹ ਸੈਂਟਰਲਾਈਜ਼ ਨਹੀਂ ਹੋਣੀ ਚਾਹੀਦੀ, ਹੈ ਨਾ। ਅਤੇ ਕਾਫੀ ਵੱਡੇ ਵੱਡੇ ਬੰਦਿਆਂ ਤੋਂ ਇੰਟਰਵਿਊਜ਼, ਪੋਡਕਾਸਟ 'ਚ ਵੀ ਜਿਹੜੇ ਆਪਣੇ ਬੰਦੇ ਸੰਘਰਸ਼ ਵੀ ਰਹੇ, ਉਹਨਾਂ ਤੋਂ ਵੀ ਡਾਇਰੈਕਟਲੀ ਉਹਨਾਂ ਦੇ ਮੂੰਹੋਂ ਵੀ ਇਹ ਗੱਲਾਂ ਸੁਣੀਆਂ, ਹੈ ਨਾ, ਬਈ ਪਾਵਰ ਸੈਂਟਰਲਾਈਜ਼ ਨਹੀਂ ਹੋਣੀ ਚਾਹੀਦੀ, ਫੈਡਰਲਿਜ਼ਮ ਚਾਹੀਦਾ ਨਾ। ਹਾਂ, ਅਤੇ ਵੀ ਉਹਦੇ 'ਚ ਪਾਵਰ ਡੀਸੈਂਟਰਲਾਈਜ਼ਡ ਹੀ ਚਾਹੀਦੀ ਹੈ, ਹੈ ਨਾ। ਇੱਕ ਜਾਣਾ ਜੇ ਅਥੋਰੀਟੇਰੀਅਨ ਆ ਗਿਆ ਫਿਰ ਉਹ ਕੰਮ ਖਰਾਬ ਕਰਦਾ। ਹਾਂ, ਅਤੇ ਉਹਦੇ 'ਚ ਆਪਾਂ ਗੱਲ ਕਰਦੇ ਸੀ ਵੀ ਪੰਚਾਇਤਾਂ ਕੋਲ ਪਾਵਰ ਹੋਣੀ ਚਾਹੀਦੀ ਆ, ਲੋਕਲ ਪਾਵਰ। ਸਿੱਖ ਰਾਜ 'ਚ ਕੀ ਸੀਗਾ, ਸਿੱਖ ਰਾਜ 'ਚ ਵੀ ਕਹਿੰਦੇ ਜਦੋਂ ਸਿੱਖ ਆਰਮੀ ਹਾਰ ਗਈ, ਹੈ ਨਾ, ਖੇਰਲੀ ਮਤਲਬ ਕਿ ਲੜਾਈ, ਅਤੇ ਉਦੋਂ ਬਾਅਦ ਕਹਿੰਦੇ ਅੰਗਰੇਜ਼ਾਂ ਦਾ ਕਾਬਜ ਹੋ ਗਿਆ, ਅਤੇ ਹੈ ਨਾ ਵੀ ਉਹਨਾਂ ਨੇ ਕਿਹਾ ਵੀ ਹੁਣ ਬਸ ਸਾਰੇ ਪੰਜਾਬ 'ਤੇ ਰਾਜ ਕਰ ਲੈਣਾ। ਅਤੇ ਉਦੋਂ ਜਿਹੜੇ ਮੇਨ ਬੰਦੇ ਸੀਗੇ ਉਹ ਜਾਂ ਤਾਂ ਉਹ ਮਾਰੇ ਗਏ ਅਤੇ ਜਾਂ ਹੋਰ ਪਰੇ ਹੋ ਗਏ, ਹੈ ਨਾ। ਅਤੇ ਇਹਨਾਂ ਨੇ ਦੂਜਿਆਂ ਨੇ ਡੋਗਰਿਆਂ ਨੇ ਆਪਦਾ ਇੱਧਰਲਾ ਕਸ਼ਮੀਰ ਵਾਲਾ ਦਬ ਲਿਆ। ਕਹਿੰਦੇ ਜਦੋਂ ਅੰਗਰੇਜ਼ਾਂ ਦੀ ਫੌਜ ਕਿਸੇ ਪਿੰਡ 'ਚ ਜਾਂਦੀ ਸੀ ਨਾ, ਤਾਂ ਹਰੇਕ ਪਿੰਡ 'ਚ ਜਾ ਕੇ ਝੜਪ ਹੋ ਜਾਂਦੀ ਸੀ, ਉੱਥੇ ਕਾਲੀ ਬੈਠੇ ਹੁੰਦੇ ਸੀ, ਅਤੇ ਉਹ ਕਹਿੰਦੇ ਵੀ ਜਿਹਨੂੰ ਵੀ ਜਾ ਕੇ ਪੁੱਛਦੇ ਸੀ ਵੀ ਕੌਣ ਆ ਇਸ ਪਿੰਡ ਦਾ ਜਥੇਦਾਰ, ਉਹ ਜਿਹੜਾ ਮੂਹਰੇ ਬੈਠਾ ਹੁੰਦਾ ਸੀਗਾ ਵਰਸ਼ਾ ਲਈ, ਉਹ ਕਹਿੰਦਾ ਸੀ ਵੀ ਮੈਂ ਹੀ ਜਥੇਦਾਰ ਹਾਂ, ਦੱਸੋ। ਹਾਂ, ਅਤੇ ਉਹ ਜਿੱਥੇ ਕਹਿੰਦੇ ਸਾਡਾ ਰਾਜਾ ਤਾਂ ਇਹ ਸਾਡਾ ਹੁਣ ਰਾਜ ਸਾਡਾ, ਅਤੇ ਉੱਥੇ ਹੀ ਉਹਨਾਂ ਦੇ ਰਾਜ ਤਾਂ ਉਹਦਾ, ਹਾਂ ਵੀ ਅਸੀਂ ਤਾਂ ਉਹਦੇ ਸਿਪਾਹੀ। ਹਾਂ, ਅਤੇ ਇਹਦਾ ਕੀ ਮਤਲਬ ਵੀ ਪਾਵਰ ਡੀਸੈਂਟਰਲਾਈਜ਼ਡ। ਇਹਨਾਂ ਨੇ ਇਹੀ ਕਿਹਾ ਤਾਂ ਇਹਦੇ ਵਿੱਚ ਵੀ 19 ਤੋਂ 23 ਸਾਲ ਤੱਕ ਅਸੀਂ ਤੁਹਾਨੂੰ ਟ੍ਰੇਨਿੰਗ ਵੀ ਦੇਵਾਂਗੇ। ਅੱਜ ਦੇ ਜ਼ਮਾਨੇ 'ਚ ਅਰਸ਼ ਕਈ ਮੁਲਕ ਕਰਦੇ ਨੇ, ਬਿਲਕੁਲ, ਪਰ ਉਹਦੇ ਵਿੱਚ ਹੁਣ ਰਾਸ਼ਟਰਵਾਦ ਨਾਲ ਜ਼ਿਆਦਾ ਜੋੜਦੇ। ਹਾਂ, ਉਹ ਤਾਂ ਬੜੀ ਚੀਜ਼ ਗਲਤ ਹੋਈ ਨਾ। ਇਹ ਜਿਹੜਾ ਮਲੇਸ਼ੀਆ ਦੀ ਗੱਲ ਕੀਤੀ, ਕਈ ਵਾਰੀ ਜਿਹੜਾ ਸ਼ਬਦ ਆ ਨਾ ਮਲੇਸ਼ੀਆ, ਇਹਨੂੰ ਹਮੇਸ਼ਾ ਨੈਗੇਟਿਵਲੀ ਲੈ ਲਿਆ ਜਾਂਦਾ। ਇਹ ਚੈੱਕਸ ਐਂਡ ਬੈਲੈਂਸ ਲਈ ਸੀਗਾ। ਹੁਣ ਅਮਰੀਕਾ 'ਚ ਜਿਹੜੀ ਸੈਕਿੰਡ ਅਮੈਂਡਮੈਂਟ ਆ, ਮਤਲਬ ਤਾਂ ਇਹੀ ਆ ਵੀ ਜੇ ਸਰਕਾਰ ਤੁਹਾਡੇ 'ਤੇ ਚੜ੍ਹ ਕੇ ਆਉਂਦੀ ਤਾਂ ਤੁਸੀਂ ਉਹਨੂੰ ਜਵਾਬ ਦੇਣ ਜੋਗੇ ਹੋਵੋ, ਉਹਨੂੰ ਤੁਸੀਂ ਰੋਕ ਸਕੋ, ਪੁਲਿਸ ਸਟੇਟ ਨਹੀਂ ਬਣਨ ਦੇਣੀ। ਬਿਲਕੁਲ, ਪਰ ਹੋ ਕੀ ਰਿਹਾ ਆ ਉਹ ਇੱਕ ਡਿਫਰੈਂਟ ਸਟੋਰੀ। ਇਹ ਮੈਂ ਤਾਂ ਇਸ ਕਲੀਅਰਲੀ, ਮੈਂ ਜਦੋਂ ਇਹ ਕਿਤਾਬ ਪੜ੍ਹਨ ਲੱਗਿਆ ਸੀਗਾ, ਮੈਨੂੰ ਪਹਿਲੀ ਵਾਰ ਜਦੋਂ ਪੜ੍ਹੀ ਆ, ਮੈਨੂੰ ਹੋ ਗਏ ਹੁਣ ਮੈਨੂੰ ਲੱਗਦਾ 4-5 ਸਾਲ ਪਹਿਲਾਂ ਕਿਤਾਬ ਪੜ੍ਹੀ ਸੀ ਇਹ। ਜਦੋਂ ਮੈਂ ਇਹ ਪੈਰਾ ਪੜ੍ਹਿਆ, ਮੈਨੂੰ ਮਤਲਬ ਐਂ ਵੀ ਲੋਕ ਕੰਡੇ ਖੜੇ ਹੋ ਗਏ। ਮੈਂ ਕਿਹਾ ਵੀ ਹਾਂ ਬਸ ਮੈਨੂੰ ਗੱਲ ਸਮਝ ਆ ਗਈ ਵੀ ਕਿਹੜੇ ਰਾਜ ਦੀ ਗੱਲ ਕਿਉਂ ਨਹੀਂ ਹੋਣੀ ਚਾਹੀਦੀ। ਇੰਨੇ ਬੰਦੇ ਦੱਸਣ ਤੇ ਮੈਨੂੰ, ਚਲੋ ਜਿਹੜੇ ਬੰਦੇ ਤੇ ਆਪਾਂ ਨੂੰ ਭਰੋਸਾ ਹੁੰਦਾ, ਜਦੋਂ ਉਹ ਗੱਲ ਕਹਿੰਦੇ ਆਪਾਂ ਮੰਨ ਤਾਂ ਲੈਂਦੇ ਹਾਂ ਵੀ ਹਾਂ ਜੀ ਨਹੀਂ ਹੋਣੀ ਚਾਹੀਦੀ। ਸਹੀ ਗੱਲ ਆ ਤੁਹਾਡੀ। ਇੱਕ ਹੁੰਦੀ ਆ ਅਨੁਭਵ ਦੀ ਗੱਲ। ਹੁਣ ਅਨੁਭਵ ਕੀ ਆ, ਮਤਲਬ ਅਨੁਭਵ ਹੋਣਾ ਅਤੇ ਗੱਲ ਦਾ ਪਤਾ ਹੋਣਾ ਡਿਫਰੈਂਟ ਚੀਜ਼ਾਂ ਨੇ। ਠੀਕ ਹੈ। ਜੇ ਹਿਮਾਲਿਆ ਪਰਬਤ 'ਤੇ ਚੜ੍ਹ ਜਾਣਾ ਤੁਸੀਂ ਉਹ ਤਾਂ ਹੁਣ ਹੈਲੀਕਾਪਟਰ ਦੇ ਵਿੱਚ ਚੜ੍ਹਾ ਕੇ ਲਿਜਾਣ ਦੇ ਉੱਪਰ ਬਿਠਾ ਕੇ ਤਾਰ ਦਿੰਦੇ ਆ, ਦੇਖ ਲਓ ਵੀ ਆਹ ਭਾਈ ਸਾਹਿਬ ਤੋਂ ਦੁਨੀਆ ਦੀ ਉੱਚੀ ਚੋਟੀ ਆ, ਹੈ ਨਾ। ਅਤੇ ਇੱਕ ਬੰਦੇ ਨੇ ਚੜ੍ਹ ਕੇ ਜਾਣਾ ਹੌਲੀ ਹੌਲੀ, ਉਹਦਾ ਹੀ ਅਨੁਭਵ ਹਿਮਾਲਿਆ ਪਰਬਤ ਦਾ ਹੋਰ ਕਰਨਾ ਅਤੇ ਦੂਜੇ ਨੇ ਹੋਰ ਕਰਨਾ, ਹੈ ਨਾ। ਸੋ ਅਨੁਭਵ ਚੀਜ਼ਾਂ ਕਈ ਵਾਰੀ ਛੋਟੀਆਂ ਛੋਟੀਆਂ ਚੀਜ਼ਾਂ ਹੀ ਕਰਾ ਦਿੰਦੀਆਂ। ਸੋ ਦੇਖੋ ਵੀ ਇੱਥੇ ਕਿੱਡੀ ਵੱਡੀ ਗੱਲ ਕਹੀ ਆ।
ਵੀ ਤੁਹਾਡਾ ਆਪਸੀ ਪਿਆਰ ਇਤਫਾਕ ਬਣਾ ਕੇ ਰੱਖਣ ਦੇ ਲਈ ਤੁਸੀਂ ਆਪ ਕੰਟਰੋਲ ਕਰਨਾ। ਤੁਸੀਂ ਵੀ ਜਿਹੜੇ ਤੁਸੀਂ ਕਹਿੰਦੇ ਆ ਵੀ ਫੁੱਲਾਂ ਦੇ ਬਾਗ ਲਾਏ ਆ, ਉਹਨਾਂ ਦੀ ਰਾਖੀ ਤੁਸੀਂ ਆਪ ਕਰਨੀ ਆ। ਕਹਿੰਦੇ ਵੀ ਅਸੀਂ ਤੁਹਾਨੂੰ ਸਿਖਾਵਾਂਗੇ, ਰਹਿਣਾ ਤੁਸੀਂ ਆਪ। ਸੋ ਇਹਦੇ 'ਚ ਹੁਣ ਇਹ ਦੇਖੋ ਇਹ ਗੱਲ ਕਿਵੇਂ ਸਮਝਾਈ ਜਾ ਰਹੀ ਆ। ਜਿਹੜਾ ਆਮ ਬੰਦਾ, ਇਹ ਕਹਾਣੀ ਆ ਜਿਹੜੀ ਉਹਨਾਂ ਦੇ, ਜਦੋਂ ਇਹ ਮੈਨੂੰ ਲੱਗਦਾ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਉਹ ਜਵਾਕ 12-14 ਸਾਲ ਦਾ, ਜਿਹਨੂੰ ਆਪਾਂ ਟੀਨੇਜਰ ਕਹਿ ਦਿੰਦੇ ਆ, ਉਹਨਾਂ ਨੂੰ ਸੁਣਾਈਆਂ ਜਾਂਦੀਆਂ ਹੋਣੀਆਂ ਨੇ ਕਹਾਣੀ। ਉਹਨਾਂ ਨੂੰ ਪਹਿਲੇ ਦਿਨ ਤੋਂ ਪਤਾ ਹੋਣਾ ਨਹੀਂ ਪਾਵਰ ਸੈਂਟਰਲਾਈਜ਼ ਡੀਸੈਂਟਰਲਾਈਜ਼ ਕੀ ਹੁੰਦਾ। ਸਿਧਾਂਤ ਇਸੇ ਨੂੰ ਕਹਿੰਦੇ ਆ ਅਰਸ਼ਦੀਪ ਸਿੰਘ। ਆਪਣੇ ਸਮਾਜ ਦੀ ਸਮੱਸਿਆ ਬਣੀ ਕੀ ਆ, ਆਪਾਂ ਇਹ ਚੀਜ਼ਾਂ ਸਿਖਾ ਨਹੀਂ ਰਹੇ, ਬਿਲਕੁਲ ਇਹ ਦੱਸ ਨਹੀਂ ਰਹੇ। ਚਲੋ ਜਿਹੜੇ ਜ਼ਮਾਨੇ 'ਚ ਅਸੀਂ ਕੋਈ ਜ਼ਿਆਦਾ ਅਸੀਂ ਇੰਨੇ ਪੁਰਾਣੇ ਵੀ ਨਹੀਂ ਤੇ ਇੰਨੇ ਨਵੇਂ ਵੀ ਨਹੀਂ, ਵਿੱਚ ਵਿਚਾਲੇ ਆ, ਹੈ ਨਾ। ਅਸੀਂ ਸਾਖੀਆਂ ਵੀ ਸੁਣਦੇ ਰਹੇ, ਬਿਲਕੁਲ, ਅਸੀਂ ਕਥਾਵਾਂ ਵੀ ਸੁਣਦੇ ਰਹੇ, ਤੀਰਥ ਯਾਤਰਾ ਵਾਲਾ ਕੰਮ ਵੀ ਆਪਾਂ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਕਰਦੇ ਰਹੇ, ਕੀਤਾ ਹੈ ਨਾ, ਸਾਰਾ ਕੀਤਾ। ਹੁਣ ਉਹ ਚੀਜ਼ਾਂ ਮਿਸਿੰਗ ਹੋ ਗਈਆਂ। ਉਹ ਇੱਕ ਅੱਜ ਦੇ ਜਿਹੜੀ ਪੀੜ੍ਹੀ ਦਾ ਉਹ ਕਨੈਕਸ਼ਨ ਟੁੱਟਾ ਪਿਆ ਆ। ਤੇ ਮੈਨੂੰ ਲੱਗਦਾ ਇਹ ਚਲੋ ਆਪਾਂ ਗੱਲ ਕਰਦੇ ਅਸੀਂ ਤਾਂ ਆਪਣੀ ਸਮਝ ਦੇ ਹਿਸਾਬ ਨਾਲ ਗੱਲ ਕਰਨੀ ਆ। ਸਾਡੇ ਨਾਲ ਕੋਈ ਇਤਫਾਕ ਰੱਖਣਗੇ, ਕੋਈ ਨਹੀਂ ਵੀ ਰੱਖਣਗੇ, ਡਿਫਰੈਂਟ ਵੀ ਹੋਊਗਾ ਕਿਸੇ ਦੇ ਵੀ ਹੋਊ। ਪਰ ਇਹ ਆ ਵੀ ਇਹ ਜਿਹੜੇ ਸਿਧਾਂਤ ਦੇ ਨਾਲੋਂ ਜਿਹੜਾ ਟੁੱਟਣ ਕਰਕੇ ਜਿਹੜੀਆਂ ਇੰਨੀਆਂ ਸਮੱਸਿਆਵਾਂ ਜਿਹੜੀਆਂ ਵਧੀਆਂ ਪਈਆਂ ਸਮਾਜਿਕ ਤੌਰ ਦੇ ਉੱਤੇ ਨਾ, ਇਹ ਸਮਾਜਿਕ ਤੌਰ ਦੇ ਉੱਤੇ ਕੀ ਵੀ ਧਾਰਮਿਕ ਤੌਰ ਦੇ ਉੱਤੇ ਵੀ ਆਪਾਂ ਦੇਖਦੇ ਵੀ ਹਰ ਇੱਕ ਜਣਾ ਇਹੀ ਚੀਜ਼ ਦੇ ਉੱਤੇ ਜ਼ੋਰ ਲੱਗਾ ਵੀ ਨਹੀਂ ਸ਼ਾਇਦ ਸਭ ਕੁਝ ਨੈਗੇਟਿਵ ਹੀ ਆ। ਨਹੀਂ, ਬਟ ਇਹ ਚੀਜ਼ ਮਿਸਿੰਗ ਹੈ। ਜੇ ਆਪਾਂ ਇੱਥੇ ਫੋਕਸ ਕਰ ਲਈਏ, ਆ ਬ੍ਰਿਜ ਦੁਬਾਰਾ ਬਣਾ ਲਈਏ ਤਾਂ ਬਹੁਤ ਫਰਕ ਪੈ ਸਕਦਾ। ਬਿਲਕੁਲ। ਹੁਣ ਤਾਂ ਦੇਖੋ ਸਾਰਾ ਜੋ ਜਾਇਜ਼ ਗੱਲ ਤਾਂ ਇਹ ਗੱਲ ਸਮਝਾਉਣ ਤੇ ਲੱਗ ਜਾਂਦਾ ਵੀ ਹੈ ਕੀ ਆ। ਜਿਹਨੂੰ ਬੰਦੇ ਨੇ, ਜਿਹੜੇ ਬੱਚੇ ਨੇ ਛੋਟੇ ਚੀਜ਼ਾਂ ਤੇ ਜਿਹਨੇ ਸਿੱਖਣੀਆਂ ਨੇ, ਦੇਖਣੀਆਂ ਨੇ, ਹੈ ਨਾ, ਉਹਨੂੰ ਘੱਟੋ ਘੱਟ ਇਹ ਜ਼ੋਰ ਤਾਂ ਨਹੀਂ ਲਾਉਣ ਦੀ ਲੋੜ ਵੀ ਇਹ ਗਲਤ ਕੀ ਆ ਸਹੀ ਕੀ ਆ। ਉਹਨੂੰ ਤਾਂ ਸਿਰਫ ਇੱਕ ਡਾਇਰੈਕਸ਼ਨ ਦਿਖਾਉਣ ਦੀ ਲੋੜ ਆ ਜਾਂ ਟੂਲ ਪ੍ਰੋਵਾਈਡ ਕਰਨ ਦੀ ਲੋੜ ਆ। ਸੋ ਚਲੋ ਜੀ ਅੱਗੇ ਵਧੀਏ ਜੀ ਹੁਣ। ਹਾਂਜੀ, ਤੇ ਇਹ ਤੋਂ ਬਾਅਦ 'ਚ ਫਿਰ ਆਪਾਂ ਜਿਹੜਾ ਅਗਲੇ ਚੈਪਟਰ 'ਤੇ ਚਲੇ ਜਾਂਦੇ ਹਾਂ, ਹੈ ਨਾ। ਅਗਲੇ ਚੈਪਟਰ ਦਾ ਨਾਂ ਹੈਗਾ ਮਨਮਹਾ ਜੀ। ਕੌਣ ਹੈ ਬਾਈ? ਜਿਹੜਾ ਚੌਥਾ ਕਰੈਕਟਰ ਹੈ ਇਸ ਸਟੋਰੀ ਦਾ, ਉਹਦਾ ਨਾਂ ਹੈਗਾ ਮਨਮਹਾ ਜੀ। ਪੰਜਵੀਂ ਵੀ ਕਰੈਕਟਰ ਇਸੇ 'ਚ ਹੀ ਉਹਦੀ ਗੱਲ ਮੈਂਸ਼ਨ ਹੋਣੀ ਹੈ। ਮਨਮਹਾ ਜੀ ਇੱਕ ਪਿੰਡ ਤੋਂ, ਅਸਲ 'ਚ ਉੱਥੇ ਖੇਡਾਂ ਆਉਂਦੀਆਂ ਨੇ, ਕਹਿੰਦੇ ਵੀ ਹਰੇਕ ਸਾਲ ਫੇਰ ਹੁੰਦਾ ਪਿੰਡ ਦਾ ਮੇਲਾ। ਹਾਂ, ਤੇ ਜਿੱਥੇ ਆ ਕੇ ਸਭ ਆਪਦੇ ਕੋਈ ਸਕਿੱਲ ਦਿਖਾਉਂਦਾ, ਕੋਈ ਕੁਛ ਕਰਦਾ, ਹੈ ਨਾ। ਤੇ ਉਹਦੇ 'ਚ ਅਫਕੋਰਸ ਜਿਵੇਂ ਆਪਾਂ ਗੱਤਕਾ, ਸਾਡੇ ਮਾਰਸ਼ਲ ਆਰਟ ਸੀਗਾ, ਉਹੋ ਜਿਹਾ ਉਹਨਾਂ ਦਾ ਵੀ ਸੀਗਾ, ਹੈ ਨਾ। ਤੇ ਉੱਥੇ ਕਹਿੰਦੇ ਵੀ ਜਿਹੜਾ ਮਨਮਹਾ ਜੀ ਆਉਂਦਾ, ਹੈ ਨਾ। ਤੇ ਜਿਵੇਂ ਕਹਾਣੀ 'ਚ ਦੱਸਿਆ ਗਿਆ ਵੀ ਉਸ ਦਿਨ ਫੇਰ 'ਤੇ ਆਉਣ ਤੋਂ ਪਹਿਲਾਂ, ਮੇਲੇ ਤੋਂ ਆਉਣ ਤੋਂ ਪਹਿਲਾਂ ਰਾਤ ਨੂੰ ਪ੍ਰਕਾਸ਼ਨਾ ਨੂੰ ਸੁਪਨਾ ਆਉਂਦਾ, ਪ੍ਰਿੰਸੈਸ ਪ੍ਰਕਾਸ਼ਨਾ ਨੂੰ, ਤੇ ਉਹਨੂੰ ਆਵਾਜ਼ ਸੁਣਦੀ ਆ ਮਨਮਹਾ ਜੀ, ਮਨਮਹਾ ਜੀ, ਮਨਮਹਾ ਜੀ ਕਰਕੇ, ਨਾਂ ਸੁਣਦਾ। ਹਾਂ, ਤੇ ਸਵੇਰੇ ਉੱਠ ਕੇ ਉਹਨੂੰ ਫਿਰ ਉਹ ਆਪਦੇ ਪਿਓ ਨੂੰ ਦੱਸਦੀ ਆ ਰਾਜੇ ਨੂੰ ਵੀ ਮੈਨੂੰ ਰਾਤ ਨੂੰ ਅੱਜ ਐਂ ਲੱਗਿਆ। ਠੀਕ ਹੈ ਜੀ। ਤੇ ਵੀ ਆ ਮੈਨੂੰ ਨਾ, ਮੈਂ ਤਾਂ ਕਦੇ ਸੁਣਿਆ ਨਹੀਂ ਆ, ਨਾ ਮੈਨੂੰ ਪਤਾ ਹੈ ਕੌਣ ਆ, ਹੈ ਨਾ, ਇਹ ਆਵਾਜ਼ ਕਿੱਥੋਂ ਆਈ, ਇਹ ਆਵਾਜ਼ ਕਿੱਥੋਂ ਆਈ। ਤੇ ਉਹ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ, ਹੈ ਨਾ, ਠੀਕ ਆ, ਮੈਂ ਹੈਗਾ। ਤੇ ਉਦੋਂ ਬਾਅਦ 'ਚੋਂ ਚਲੇ ਜਾਂਦੇ ਆ। ਪਰ ਉਹਦੇ ਕਹਿੰਦੇ ਪ੍ਰਿੰਸੈਸ ਦੇ ਮਨ 'ਚ ਇਹ ਗੱਲ ਚੱਲਦੀ ਹੁੰਦੀ ਆ, ਉਹ ਸਟੇਬਲ ਨਹੀਂ ਹੁੰਦੀ ਉਦੋਂ, ਪੂਰੀ ਜਿੱਦਣ ਉਹ ਮੇਲੇ 'ਤੇ ਜਾਂਦੀ। ਉੱਥੇ ਕਹਿੰਦੇ ਉਹ ਜਦੋਂ ਸਾਰਾ ਕੁਝ ਦੇਖੀ ਜਾਂਦੇ ਆਪਦੇ ਤੰਬੂ 'ਚ ਬੈਠੇ, ਸਾਰੀਆਂ ਖੇਡਾਂ ਦੇਖਦੇ ਹੁੰਦੇ ਆ। ਤੇ ਕਹਿੰਦੇ ਵੀ ਇੱਕ ਫਿਰ ਬੁੜਾ ਆਉਂਦਾ ਉਹਨਾਂ ਕੋਲ, ਉਹ ਸਾਰਿਆਂ ਨੂੰ ਗੱਲਾਂ ਕਰਦੇ ਆ, ਸਾਰਿਆਂ ਨੂੰ ਮਿਲਦੇ ਆ, ਹੈ ਨਾ। ਉੱਥੇ ਫਿਰ ਇੱਕ ਬਜ਼ੁਰਗ ਨੂੰ ਮਿਲਦੇ ਆ, ਤੇ ਉਹ ਕਹਿੰਦਾ ਵੀ ਮੈਂ ਵੀ ਤੁਹਾਨੂੰ ਕੁਛ ਗੱਲ ਦੱਸਣੀ ਚਾਹੁੰਦਾ, ਹੈ ਨਾ। ਤੇ ਫਿਰ ਉੱਥੇ ਉਹ ਦੱਸਦਾ, ਉਹ ਕਹਿੰਦਾ ਜਿਵੇਂ ਉਹ ਕਹਿੰਦਾ ਵੀ ਰਾਜੇ ਨੂੰ ਕਹਿੰਦਾ ਵੀ ਮੈਨੂੰ ਇਹ ਗੱਲ ਕਹੀ ਗਈ ਸੀ ਵੀ ਜਿੱਦਣ ਤੱਕ ਇਹ ਬੱਚਾ 18 ਸਾਲ ਦਾ ਨਹੀਂ ਹੁੰਦਾ, ਇਸ ਬੱਚੇ ਦੀ ਕਿਸੇ ਨੂੰ ਵੀ ਜਿਹੜੀ ਅਸਲੀਅਤ ਆ ਉਹ ਸੀਕਰੇਟ ਰੱਖਣਾ। ਅੱਛਾ। ਤੇ ਉਹ ਕਹਿੰਦਾ ਅੱਜ ਤੋਂ 18 ਸਾਲ ਪਹਿਲਾਂ ਸਾਡੇ ਘਰੇ ਇੱਕ ਦਿਨ ਰਾਤ ਨੂੰ ਇੱਕ ਕੁੜੀ ਆਈ, ਤੇ ਉਹ ਬਹੁਤ ਜ਼ਿਆਦਾ ਸੋਹਣੀ ਸੀ, ਜਿਵੇਂ ਉਹਨਾਂ ਨੇ ਉਹ ਪਿਕਚਰ ਖਿੱਚੀ, ਹੈ ਨਾ। ਤੇ ਉਹਦੇ ਕੱਪੜੇ ਪਾਏ ਹੋਏ ਸੀ ਬਹੁਤ ਸੋਹਣੇ, ਗਲ ਤੋਂ ਲੈ ਕੇ ਪੈਰਾਂ ਤੱਕ ਉਹਦੇ ਕਵਰ ਸੀਗੀ। ਤੇ ਉਹ ਮਤਲਬ ਕੋਈ ਰਿਲੀਜੀਅਸ ਫਿਗਰ ਹੀ ਲੱਗਦੀ ਸੀ, ਐਂ ਲੱਗਦੀ ਸੀਗੀ। ਤੇ ਕਹਿੰਦਾ ਉਹਨੇ ਆ ਕੇ ਕਿਹਾ ਵੀ ਮੈਂ ਰਾਜੇ ਨੂੰ ਮਿਲਣਾ ਅਨਰਦ 'ਤੇ, ਉੱਥੇ ਜਾਣ ਦੀ ਮੇਰੀ ਇੱਛਾ। ਠੀਕ ਆ। ਤੇ ਕਹਿੰਦਾ ਵੀ ਫਿਰ ਉਹ ਕਹਿੰਦੀ ਮੈਂ ਹਜੇ ਜਾ ਨਹੀਂ ਸਕਦੀ। ਪਰ ਉਹ ਕਹਿੰਦਾ ਵੀ ਠੀਕ ਆ, ਵੀ ਕੋਈ ਨਹੀਂ, ਵੀ ਤੂੰ ਰਹਿ ਇੱਥੇ ਰਾਤ ਨੂੰ। ਉਹ ਕਹਿੰਦੀ ਮੈਂ ਕੁਛ ਕੁ ਸਮਾਂ ਰਹਿਣਾ ਇੱਥੇ। ਤੇ ਉਹ ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਮੈਂ ਉਹਨੂੰ ਕਿਹਾ। ਤੇ ਕਹਿੰਦਾ ਫਿਰ ਉਹ ਸਾਡੇ ਕੋਲ ਰਹੀ ਘਰੇ।
ਠੀਕ ਹੈ। ਤੇ ਕਹਿੰਦਾ ਉਦੋਂ ਬਾਅਦ 4-5 ਮਹੀਨੇ ਬਾਅਦ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ। ਉਹਦਾ ਨਾਂ ਸੀ ਮਨਮੋਹਨ ਜੀ। ਠੀਕ ਹੈ ਜੀ। ਤੇ ਮਨਮੋਹਨ ਜੀ ਨੂੰ ਕਹਿੰਦਾ ਜਦੋਂ ਉਹਨੂੰ ਜਨਮ ਦਿੱਤਾ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ ਤੈਨੂੰ ਉੱਥੇ ਲੈ ਚੱਲਦਾ ਰਾਜੇ ਕੋਲੇ। ਤੇ ਕਹਿੰਦਾ ਫਿਰ ਉਹ ਜਿਹੜੇ ਪ੍ਰੋਫੈਸਰ ਸਾਹਿਬ ਲਿਖਦੇ ਕਹਿੰਦੀ she looked upward towards the sky and blushed. Her eyes closed and 2 tears trickled down her orange cheeks and said, "Not I, but the one I bear is the destined to see the king." ਮੈਂ ਰਾਜੇ ਨੂੰ ਮਿਲਣਾ, ਪਰ ਜਿਹਨੂੰ ਮੈਂ ਜਨਮ ਦੇਣਾ ਉਹ ਜਾ ਕੇ ਰਾਜੇ ਨੂੰ ਮਿਲੂ। ਤੇ ਕਹਿੰਦਾ ਵੀ ਉਹ ਮੈਨੂੰ ਕਹਿ ਕੇ ਗਈ ਸੀਗੀ ਵੀ 18 ਸਾਲ ਤੱਕ ਇਹਦੇ ਬਾਰੇ ਕਿਸੇ ਨੂੰ ਦੱਸਣਾ ਨਹੀਂ, ਗੱਲ ਲਿਖਾ ਕੇ ਰੱਖਣਾ। ਲੋਕ ਕਹਿੰਦਾ ਵੀ ਬੜਾ ਕਹਿੰਦਾ ਵੀ ਹੁਣ ਮੇਰਾ ਵੀ ਸਮਾਂ ਥੋੜਾ ਹੀ ਰਹਿ ਗਿਆ, ਬਜ਼ੁਰਗ ਹੋ ਗਿਆ ਮੈਂ, ਤੇ ਇਹ ਵੀ 18 ਦਾ ਇਹ ਵੀ 18 ਦਾ ਹੋ ਗਿਆ। ਸੋ ਅੱਜ ਕਹਿੰਦਾ ਇਹ ਬੱਚਾ ਕਹਿੰਦਾ ਵੀ ਤੁਹਾਨੂੰ ਮੈਂ ਦੇਣ ਲਈ ਦਿਲ ਸਪੁਰਦ ਕਰਨ ਲੱਗਿਆ। ਪਰ ਪ੍ਰਕਾਸ਼ ਨੂੰ ਪਹਿਲਾਂ ਸੁਪਨੇ 'ਚ ਆ ਜਾਂਦੀ ਕਿ ਜਦੋਂ ਫਿਰ ਉਹ ਐਂਡ ਤੇ ਕਨਵਰਸੇਸ਼ਨ ਤੇ ਦੱਸਦਾ ਵੀ ਇਸ ਬੱਚੇ ਦਾ ਨਾਮ ਮਨਮੋਹਨ ਜੀ। ਤੇ ਫਿਰ ਉੱਥੇ ਉਹ ਹੱਕੀ ਬੱਕੀ ਰਹਿੰਦੀ ਹੈ ਵੀ ਇਹ ਕਿਵੇਂ ਹੋ ਸਕਦਾ ਹੈ ਨਾ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਸਾਇੰਸ ਆ, ਮੈਂ ਨਹੀਂ ਕਹਿੰਦਾ ਚਲੋ ਕਹਾਣੀਆਂ ਹੈ, ਪਰ ਸਾਇੰਸ ਆ ਕੇ ਕਈ ਜਗ੍ਹਾ ਮੈਨੂੰ ਲੱਗਦਾ ਆਪਾਂ ਵੀ ਸਾਇੰਸ ਦੇ ਸਟੂਡੈਂਟ ਆ, ਹੈ ਨਾ, ਜਿਹੜੇ ਕੁਐਸਚਨ ਕਰ ਲੈਂਦੇ ਹਾਂ ਆਪਾਂ ਵੀ ਯਾਰ ਇਹ ਚੀਜ਼ ਪੋਸੀਬਲ ਨਹੀਂ ਗਈ, ਇਹ ਕਿਵੇਂ ਹੋ ਸਕਦਾ ਵੀ ਪਹਿਲਾਂ ਪਤਾ ਲੱਗ ਜੇ ਜਾਂ ਪਰ ਆਪਾਂ ਨੂੰ ਵੀ ਪਤਾ ਬਹੁਤ ਵਾਰ ਰਾਜ ਕਰਨਾ ਹੁੰਦਾ ਵੀ ਰਾਤ ਨੂੰ ਸੁਪਨਾ ਆਇਆ, ਕੋਈ ਗੱਲ ਹੋਈ ਜਾਂ ਕਿ ਤੂੰ ਹੀ ਲਾ ਦਿੰਦਾ ਯਾਰ ਇਹ ਚੀਜ਼ ਪਹਿਲਾਂ ਵੀ ਮੇਰੇ ਸਾਹਮਣੇ ਕਦੇ ਅੱਖਾਂ ਤੋਂ ਨਹੀਂ ਹੈ। ਡੇਜਾ ਵੂ ਕਹਿ ਦਿੰਦੇ। ਹਾਂ, ਡੇਜਾ ਵੂ ਕਹਿੰਦੇ ਅੰਗਰੇਜ਼ੀ। ਹਾਂ ਠੀਕ ਹੈ। ਉਹ ਸੋ ਚੀਜ਼ਾਂ ਹੁੰਦੀਆਂ ਨੇ ਜਿੱਥੇ ਮੈਨੂੰ ਇਕੱਲਾ ਇਹ ਨਹੀਂ ਆ, ਜਿੰਨੇ ਸਾਡੇ ਸੁਣਨ ਵਾਲੇ ਆ, ਦੇਖਣ ਵਾਲੇ ਆ, ਬਹੁਤ ਵਾਰੀ ਬਹੁਤਿਆਂ ਦਾ ਇਹ ਐਕਸਪੀਰੀਅੰਸ ਹੋਇਆ ਹੋਣਾ। ਆਪਾਂ ਹੁਣ ਪ੍ਰਦੇਸ਼ਾਂ 'ਚ ਵੱਸਦੇ ਹਨ, ਬਹੁਤਿਆਂ ਦੇ ਸਾਰਿਆਂ ਦੇ ਕੋਈ ਰਿਸ਼ਤੇਦਾਰ ਕਿਤੇ, ਕੋਈ ਆਪਣੇ ਮਾਂ ਪਿਓ ਤੋਂ, ਕੋਈ ਬੱਚਿਆਂ ਤੋਂ, ਕੋਈ ਘਰ ਵਾਲੀ ਤੋਂ, ਕੋਈ ਘਰ ਵਾਲੇ ਤੋਂ ਦੂਰ ਹੁੰਦਾ। ਅਚਾਨਕ ਚਿੱਤ ਜਿਹਨੂੰ ਕੁਛ ਹੋਣ ਲੱਗ ਜਾਂਦਾ, ਯਾਰ ਪਤਾ ਨਹੀਂ ਕੀ ਹੋਇਆ। ਉਹ ਬੰਦਾ ਕਾਲ ਕਰਦਾ, ਜਦੋਂ ਫੋਨ ਤੇ ਗੱਲ ਕਰਦਾ, ਯਾਰ ਮੰਮੀ ਤੈਨੂੰ ਚੇਤੇ ਹੀ ਕਰਨ ਡਿਆ ਸੀ ਜਾਂ ਕਰਨ ਡਈ ਸੀ, ਤੈਨੂੰ ਕੀ ਹੋਇਆ, ਤੈਨੂੰ ਕਿੱਦਾਂ ਪਤਾ ਲੱਗਾ, ਮੇਰਾ ਮਨ ਘਬਰਾ ਗਿਆ ਜਾਂ ਮਨ ਨੂੰ ਇੱਦਾਂ ਹੋਇਆ। ਸੋ ਇਹ ਜਿਹੜੀਆਂ ਕੁਛ ਅਲੌਕਿਕ ਗੱਲਾਂ ਹੈਗੀਆਂ ਨੇ, ਆਪਾਂ ਕਹਿ ਦਿੰਦੇ ਨਾ ਵੀ ਫ੍ਰੀਕੁਐਂਸੀ ਮੈਚ ਕਰ ਗਈ, ਵੇਵਲੈਂਥ ਮਿਲ ਗਈ। ਇਹ ਦੇਖੋ ਸਾਇੰਸ ਨੂੰ ਮੇ ਵੀ ਅਜੇ ਨਾ ਪਤਾ ਹੋਵੇ ਜਾਂ ਇਹਨੂੰ ਭਰੋਸਾ ਕਹਿ ਲਓ ਜਾਂ ਕੁਛ ਕਹਿ ਲਓ, ਪਰ ਲੋਕਾਂ ਦਾ ਇਸ ਚੀਜ਼ਾਂ 'ਚ ਯਕੀਨ ਹੈਗਾ। ਇਹਨੂੰ ਕੋਈ ਸੁਪਰ ਨੈਚੁਰਲ ਦਾ ਨਾਂ ਦੇ ਦਿੰਦਾ, ਕੋਈ ਕੁਛ ਨਾਂ ਦੇ ਦਿੰਦਾ, ਪਰ ਇਹ ਚੀਜ਼ਾਂ ਵਾਪਰਦੀਆਂ ਤੇ ਸਾਡੇ ਨਾਲ ਪਰਸਨਲੀ ਵਾਪਰੀਆਂ, ਆਪਾਂ ਤਾਂ ਆਪਣੇ ਉਸ ਹੱਡ ਬੀਤੀ 'ਚੋਂ ਆਪਾਂ ਕਹਿ ਸਕਦੇ ਹਾਂ। ਤੇ ਸੋ ਇਹ ਇਸੇ ਤਰੀਕੇ ਦੇ ਨਾਲ ਉਹਨੂੰ ਪਹਿਲਾਂ ਹੀ ਪਤਾ ਜਿਹੜਾ ਉਹ ਲੱਗ ਜਾਂਦਾ, ਉਹ ਨਾਮ ਜਿਹੜਾ ਉਹ ਮੋਹਰੇ ਆ ਜਾਂਦਾ, ਤੇ ਫਿਰ ਉਹ ਇੱਕ ਬਜ਼ੁਰਗ ਆ ਕੇ ਜਿਹੜਾ ਇਹਨਾਂ ਨੂੰ ਫਿਰ ਦੱਸਦਾ ਹੈ। ਹਾਂਜੀ। ਸੋ ਉਸ ਤੋਂ ਬਾਅਦ ਕਹਾਣੀ ਦੇ ਜਿਹੜੀ ਅਗਲੇ ਚੈਪਟਰ 'ਚ ਫਿਰ ਇਹ ਹੋ ਜਾਂਦਾ ਵੀ ਮਨਮੋਹਨ ਜੀ ਮਿਲ ਗਿਆ, ਤੇ ਫਿਰ ਜਿਹੜੀ ਉਹ ਬੜਾ ਦੱਸਦਾ ਵੀ ਜਿਹੜੀ ਉਹ ਕੁੜੀ ਸੀਗੀ ਵੀ ਉਹ ਗਾਉਂਦੀ ਰਹਿੰਦੀ ਸੀ ਬਹੁਤ ਸੋਹਣਾ, ਠੀਕ ਹੈ। ਤੇ ਪਰ ਕਹਿੰਦਾ ਵੀ ਉਹ ਭਾਸ਼ਾ ਇਹ ਨਹੀਂ ਸੀਗੀ ਜਿਹੜੀ ਅਸੀਂ ਬੋਲਦੇ ਹਾਂ, ਸਾਡੀ ਦੇ ਨਾਲ ਸਾਡੀ ਭਾਸ਼ਾ 'ਚ ਗੱਲ ਕਰਦੀ ਸੀ। ਤੇ ਕਹਿੰਦਾ ਪਰ ਉਹ ਜਿਹੜਾ ਗਾਣਾ ਗਾਉਂਦੀ ਸੀਗੀ ਉਹ ਹੋਰ ਭਾਸ਼ਾ 'ਚ ਗਾਉਂਦੀ ਹੁੰਦੀ ਸੀ, ਕੁਛ ਹੋਰ ਸੀ। ਹਾਂ, ਤੇ ਇੱਕ ਵਾਰ ਕਹਿੰਦਾ ਵੀ ਸਾਡੇ ਪਿੰਡ ਕੋਈ ਚਾਈਨੀਜ਼ ਆ ਗਿਆ ਸੀਗਾ, ਬੁੱਧਿਸਟ, ਤੇ ਉਹਨੇ ਉਹਦੇ ਨਾਲ ਚਾਈਨੀਜ਼ 'ਚ ਗੱਲ ਕੀਤੀ ਸੀ। ਠੀਕ ਹੈ। ਕਹਿੰਦਾ ਵੀ ਸਾਨੂੰ ਇਹ ਲੱਗਦਾ ਵੀ ਪਤਾ ਹੀ ਨਹੀਂ ਕੌਣ ਆ ਇਹ, ਵੀ ਰੂਹੀ ਹੈ ਜਿਹੜੀ ਤੁਰੀ ਫਿਰਦੀ ਹੈ, ਠੀਕ ਹੈ ਨਾ। ਤੇ ਉਹ ਕਹਿੰਦਾ ਵੀ ਉਹ ਜਿਹੜਾ ਗਾਣਾ ਗਾਉਂਦੀ ਹੁੰਦੀ ਸੀ ਉਹ ਕਹਿੰਦੀ ਸੀ ਅਲਬਿਤਾ ਅਲਬਿਤਾ ਅਲਬਿਤਾ। ਸੋ ਉਹ ਕੁੜੀ ਜਿਹੜੀ ਬੇਸਿਕ ਸੀ ਉਹਦਾ ਆਪਦਾ ਨਾਂ ਅਲਬਿਤਾ ਸੀਗਾ, ਹੈ ਨਾ, ਉਹਦੀ ਮਾਂ ਮਨਮੋਹਨ ਜੀ ਦੀ। ਸੋ 5 ਕਰੈਕਟਰ ਹੋ ਗਏ। ਸੋ ਹੁਣ ਤੱਕ ਰਾਜਾ, ਉਹਦੀ ਕੁੜੀ ਹੈ ਨਾ, ਉਹਦੀ ਕੁੜੀ ਜਸਮਾਨ ਜੀ ਹੋ ਗਿਆ, ਪ੍ਰਕਾਸ਼ਨਾ ਹੋ ਗਈ, ਲੋਕੀਨਾ ਹੋ ਗਈ, ਹੈ ਨਾ, ਮਨਮੋਹਨ ਜੀ ਹੋ ਗਿਆ, ਤੇ ਅਲਬਿਤਾ। ਇੱਕ ਛੋਟਾ ਜਿਹਾ ਕਰੈਕਟਰ ਹੋਰ ਆਉਂਦਾ ਵਿੱਚ, ਹੈ ਨਾ, ਤੇ ਉਹ ਜਿਹੜੀ ਕੁੜੀ ਹੁੰਦੀ ਉਹਦੇ ਨਾਲ ਕੰਮ ਕਰਦੀ ਹੁੰਦੀ ਹੈ, ਮਨਮੋਹਨ ਜੀ ਦੇ ਨਹੀਂ ਆਪਣੇ ਦੇ ਪ੍ਰਿੰਸੈਸ ਤੇ, ਠੀਕ ਹੈ ਜੀ। ਤੇ ਇਹ 6 ਕਰੈਕਟਰ ਹੁਣ ਲੰਘੇ ਆਪਣੇ ਕੋਲ, ਹੈ ਨਾ ਜੀ। ਤੇ ਉਸ ਤੋਂ ਬਾਅਦ 'ਚ ਫਿਰ ਉਹਨੂੰ ਕਹਿੰਦੇ ਨੇ ਵੀ ਹੁਣ ਤੂੰ, ਮਨਮੋਹਨ ਜੀ ਨੂੰ ਕਹਿੰਦਾ, ਉਹ ਰਾਜਾ ਕਹਿੰਦਾ ਫਿਰ ਤੂੰ ਸਾਡੇ ਕੋਲੇ ਰਹਿ ਹੁਣ, ਹੈ ਨਾ। ਵੀ ਤੇਰੀ ਮਾਂ ਕਹਿੰਦੀ ਵੀ ਇਹ ਰਾਜੇ ਨੂੰ ਮਿਲੂਗਾ, ਹਾਂ, ਤੇ ਹੁਣ ਤੂੰ ਆ ਗਿਆ, ਡੈਸਟਿਨਡ ਸੀਗਾ ਤੂੰ ਮੈਨੂੰ ਮਿਲਣ ਦੇ ਲਈ, ਇਹ ਹੋਣੀ ਸੀਗੀ ਐਂ, ਹੈ ਨਾ। ਤੇ ਵੀ ਉਹ ਹੋ ਗਿਆ, 18 ਸਾਲ ਵੀ ਲੰਘ ਗਏ। ਅਰਸ਼ਦੀਪ ਸਿੰਘ, ਆਪਾਂ ਇੱਥੇ ਅੱਜ ਦੇ ਇਸ ਐਪੀਸੋਡ ਨੂੰ ਰੋਕ ਲੈਂਦੇ ਹਾਂ, ਤੇ ਫਿਰ ਜਿਹੜੀ ਪ੍ਰਕਾਸ਼ਨਾ ਕਿਤਾਬ ਆ, ਇਹਦਾ ਜਿਹੜਾ ਬਾਕੀ ਦਾ ਜਿਹੜਾ ਰਹਿ ਗਿਆ ਹਿੱਸਾ ਆ, ਅਗਲਾ ਹਿੱਸਾ, ਉਹਦੀ ਜਿਹੜੀ ਜਰਨੀ ਆ ਮਨਮੋਹਨ ਜੀ ਦੀ, ਮਾਨਸਰੋਵਰ ਤੱਕ ਜਾਂਦਾ ਆ, ਕਿੱਦਾਂ ਫਿਰ ਮੁੜ ਕੇ ਵਾਪਸ ਆਉਂਦਾ, ਪਿੱਛੇ ਕੌਣ ਵੇਟ ਕਰ ਰਿਹਾ ਆ,
ਰਸਤੇ 'ਚ ਉਹਦਾ ਕੀ ਹੁੰਦਾ, ਕਿਹੜੀ ਐਨਲਾਈਟਮੈਂਟ ਦੀ ਗੱਲ ਹੋ ਰਹੀ ਆ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ। ਧੰਨਵਾਦ ਅੱਜ ਦੇ ਪ੍ਰੋਗਰਾਮ ਲਈ। ਸਤਿ ਸ੍ਰੀ ਅਕਾਲ।